अस्सलामुअलैकुम। ਅੱਜ ਦੇ ਪੋਡਕਾਸਟ ਵਿੱਚ ਤੁਹਾਨੂੰ ਖੁਸ਼ਾਮਦੀਦ, ਜੀ ਆਇਆਂ ਨੂੰ, ਬੈਂਬੇਨੀਡੋ। ਤੇ ਅੱਜ ਅਸੀਂ ਪੁੱਛਾਂਗੇ ਕਿ ਕੀ ਨਵੀਂ ਤਾਜ਼ੀ ਅੱਜ ਦੀ ਬੋਸ। ਨਵੀਂ ਤਾਜ਼ੀ ਜਨਾਬ ਜੀ ਤੁਸੀਂ ਸਮਝੋਗੇ ਖਬਰਾਂ ਜੀ ਅਸਾਈਲਮ ਵਾਲਿਆਂ ਨੂੰ ਪਾਸਪੋਰਟ ਨਹੀਂ ਮਿਲੇਗਾ ਤੇ ਅੱਗੋਂ ਉਸ ਤਿਆਰ ਵੀ ਨਹੀਂ ਹੋ ਰਿਹਾ। ਕੁਝ ਦੋਸਤਾਂ ਵਗੈਰਾ ਨੇ ਭੇਜੇ ਹੋਏ ਸਨ ਪੇਪਰ। ਅੱਛਾ। ਮੈਡਲ ਉਹ ਟੈਸਟ ਹੋਣ ਤੋਂ ਬਗੈਰ ਹੀ ਵਾਪਸ ਆ ਗਏ ਨੇ। ਅੱਛਾ ਜੀ ਉਹ ਕਹਿੰਦੇ ਜੀ ਉੱਥੇ ਆਪਸ ਬੰਦ ਕਰ ਛੱਡਿਆ, ਹੁਣ ਤੁਸੀਂ ਪਾਕਿਸਤਾਨ ਤੋਂ ਟੈਸਟ ਕਰਵਾਉਣੇ ਨੇ। ਪਾਕਿਸਤਾਨ ਤੋਂ ਟੈਸਟ ਕਰਵਾਉਣੇ ਤੇ ਪਾਕਿਸਤਾਨ ਜਾਣਾ ਉਹ ਤੁਹਾਨੂੰ ਸੀਤਾ ਲੈਣਾ ਪੈਣਾ, ਅਪਾਇੰਟਮੈਂਟ ਲੈਣੀ ਪੈਣੀ ਉਹਦੇ ਵਾਸਤੇ ਤੇ ਢਿੱਲ ਨਹੀਂ ਮਿਲਦੀ। ਵੈਰੀ ਗੁੱਡ। ਤੇ ਸਮਝ ਲਓ ਹੁਣ ਨਵਾਂ ਕਾਰੋਬਾਰ ਖੁੱਲ ਗਿਆ। ਹਾਂ ਵਿੱਚ ਮੇਨ ਜਿਹੜਾ ਕੰਸੈਪਟ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਸਾਂ ਕਿ ਅੱਛਾ ਇਹ ਮਸਲਨ ਬੰਦਿਆਂ ਨੂੰ ਜ਼ਰੂਰਤ ਹੈ ਇਸ ਵੇਲੇ ਤੇ ਕੁਝ ਬੰਦੇ ਪਤਾ ਪਾਕਿਸਤਾਨੀਆਂ ਦੀ ਆਦਤ ਹੈ ਕਿ ਉਹ ਫਾਇਦਾ ਚੁੱਕਦੇ ਨੇ ਦੂਜੇ ਦੀ ਮਜਬੂਰੀ ਨਾਲ। ਮਜਬੂਰੀ ਤੋਂ ਫਾਇਦਾ ਚੁੱਕਣਾ ਸਾਡੇ ਤੋਂ ਬਿਹਤਰ ਕੋਈ ਨਹੀਂ ਚਾਹੁੰਦਾ ਬੰਦਾ। ਤੇ ਮੈਂ ਕੋਈ ਖਬਰ ਲੱਭੀ ਹੋਏ ਕੀ ਕੋਈ ਰੇਟ ਚੱਲ ਰਹੇ ਰੇਟ ਹੀ ਕਹਿ ਸਕਦੇ ਹਾਂ ਯਾਰ ਕੋਈ ਪਤਾ ਨਹੀਂ ਹੈ ਮੈਨੂੰ ਜਨਾ ਇਹ ਤੇ ਫਿਰ ਫਸੇਗਾ ਤਾਂ ਪਤਾ ਲੱਗੇਗਾ। ਅੱਛਾ ਅੱਛਾ ਠੀਕ ਹੈ ਨਾ। ਪਹਿਲਾਂ ਤੇ ਜਨਾ ਉਹ ਅਜੇ ਜਨਾ ਕੋਈ ਕਿਸੇ ਨੂੰ ਸੀਤਾ ਨਹੀਂ ਮਿਲਦਾ ਪਿਆ, ਟਾਈਮ ਕਿਸੇ ਨੂੰ ਨਹੀਂ ਮਿਲਦਾ ਪਿਆ ਜਨਾ। ਜਿਹੜੀ ਮੇਰੀ ਇਤਲਾਹ ਦੇ ਮੁਤਾਬਕ ਕੁਛ ਬੰਦਿਆਂ ਨਾਲ ਮੇਰੀ ਗੱਲ ਹੋਈ ਸੀ ਤੇ ਉਹਨਾਂ ਨੂੰ ਮੈਂ ਕਿਹਾ ਯਾਰ ਕੁਛ ਕਰੋ, ਕੋਈ ਜੀ ਹੈ ਨੇ ਸਾਡੇ ਵੀ ਕਿ ਨਾ ਉਹਨਾਂ ਦੇ ਨਾ ਪੇਪਰ ਟੈਸਟ ਕਰਵਾਉਣੇ ਨੇ ਤੇ ਬਾਹਰ ਫਿਲਹਾਲ ਕੋਈ ਖਬਰ ਨਹੀਂ ਹੈ, ਕੋਈ ਪਤਾ ਨਹੀਂ ਹੈ। ਪਹਿਲਾਂ ਸੁਣਿਆ ਸੀ ਕਿ ਸ਼ਾਇਦ ਹੋ ਸਕਦਾ ਲੈਪਰਡ ਤੋਂ ਹੋ ਜਾਵੇ ਨਾ ਕਿ ਪਤਾ ਜੀ ਪਹਿਲਾਂ ਟੀਸੀਐਸ ਵਗੈਰਾ ਜਨਾ ਉਹ ਟੀਸੀਐਸ ਤੇ ਲੈਪਰਡ ਸਰਵਿਸ ਦੇ ਰਹੇ ਸਨ ਤੇ ਮੈਨੂੰ ਨਹੀਂ ਲੱਗਦਾ ਫਿਲਹਾਲ ਜੇ ਉਹਨਾਂ ਦਾ ਕੋਈ ਕੰਟੈਕਟ ਵਗੈਰਾ ਉਹਨਾਂ ਨਾਲ ਹੋਇਆ ਹੋਵੇ। ਅੱਛਾ ਅੱਛਾ। ਜੇ ਹੋਇਆ ਵੀ ਤਾਂ ਪਤਾ ਨਹੀਂ ਹੈ, ਫਿਰ ਕੋਈ ਇਨਫੋਰਮੇਸ਼ਨ ਨਹੀਂ ਹੈ ਇਹਦੇ ਬਾਰੇ। ਤੇ ਮੇਰੇ ਖਿਆਲ ਨਾਲ ਮੈਂ ਜਿਹੜੀ ਇੱਕ ਦੋ ਟਿਕਟੋਕਰ ਨੂੰ ਵੇਖ ਰਿਹਾ ਸਨ ਨਾ ਤੇ ਉਹ ਕਹਿ ਰਹੇ ਸਨ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਮੈਡਰਿਡ ਨੇ ਤੇ ਮੈਡਰਿਡ ਫਰਜ਼ ਦਾ ਅਸੀਂ ਸਪੇਨ ਵਿੱਚ ਰਹਿ ਰਹੇ ਤੇ ਮੈਡਰਿਡ ਦੀ ਇਨਫੋਰਮੇਸ਼ਨ ਹੈ ਕਿ ਉਹਨਾਂ ਨੇ ਜਿਹੜੀ ਨਾਰਮਲ ਅਟੈਸਟੇਸ਼ਨ ਹੈ ਪਾਕਿਸਤਾਨੀਆਂ ਵਾਸਤੇ ਉਹ ਬਿਲਕੁਲ ਖਤਮ ਕਰ ਛੱਡੀ। ਹੋਇਆ ਤਕਰੀਬਨ ਖਤਮ ਕੀਤੀ ਨੇ, ਹਫਤਾ ਹੀ ਹੋਇਆ, ਜ਼ਿਆਦਾ ਨਹੀਂ ਹੋਇਆ ਹੈ ਕਿਉਂਕਿ ਪਿਛਲੇ ਹਫਤੇ ਮੇਰਾ ਇੱਕ ਦੋਸਤ ਗਿਆ ਹੋਇਆ ਸੀ ਮੈਡਰਿਡ ਤੇ ਉਹ ਟੈਸਟ ਕਰਵਾ ਕੇ ਲੈ ਕੇ ਆਇਆ ਹੋਇਆ ਤੇ ਬਸ ਕੁਝ ਬੰਦੇ ਦੀ ਕਿਸਮਤ ਖਰਾਬ ਤੇ ਉਹ ਕਿਸੇ ਬੰਦੇ ਨੂੰ ਜਾਣਦੇ ਹੋ ਜੀ। ਮੈਂ ਆਪ ਯਾਰ ਜਨਾ ਬਾਕੀ ਤੇ ਛੱਡੋ। ਅਰੇ ਦੂਸਰੀ ਚੀਜ਼ ਉਹ ਜਿਹੜਾ ਲੈਟਰ ਦੀ ਗੱਲ ਅੱਜ ਕੱਲ੍ਹ ਉਹ ਬੜੀ ਨਾ ਕੀ ਕਹਿੰਦੇ ਨੇ ਹਰ ਬੰਦਾ ਉਹਦੇ ਤੇ ਗੱਲ ਕਰ ਰਿਹਾ ਵੇ। ਉਹ ਜਿਹੜਾ ਅਸਾਈਲਮ ਸੀਕਰ ਨੇ ਜਿਹੜੇ ਅਸਾਈਲਮ ਲੈ ਰਹੇ ਨੇ ਉਹਨਾਂ ਵਾਸਤੇ ਜਿਹੜਾ ਕੋਈ ਗਵਰਨਮੈਂਟ ਆਫ ਪਾਕਿਸਤਾਨ ਨੇ ਫੈਡਰਲ ਗਵਰਨਮੈਂਟ ਨੇ ਜਿਹੜਾ ਲੈਟਰ ਇਸ਼ੂ ਕੀਤਾ। ਯਾਰ ਜਿਹੜਾ ਮੈਂ ਉਹ ਲੈਟਰ ਦੇਖਿਆ ਨਾ, ਮੈਂ ਜਨਾ ਉਹ ਲੈਟਰ ਦੇਖ ਰਿਹਾ ਸੀ ਸੁਬਾਹ। ਮੇਰੇ ਖਿਆਲ ਨਾਲ ਇਹ ਅਗਰ ਤੁਹਾਡੇ ਕੋਲ ਅਵੇਲੇਬਲ ਹੈ ਤੇ ਤੁਸੀਂ ਉਹਨਾਂ ਨੂੰ ਕੰਟੈਂਟ ਉਹਦਾ ਦਾ ਪੜ੍ਹ ਕੇ ਸੁਣਾ। ਲੈਟਰ ਮੇਰੇ ਕੋਲ ਹੈ ਵੇ ਕਿ ਨਾਮ ਹੈ, ਮੈਂ ਰੱਖਿਆ ਹੋਇਆ ਸੀ। All passports are issuing authorities abroad in charge online overseas Islamabad। ਅੱਛਾ ਜੀ 5 ਜੂਨ 2024 ਨੂੰ ਇਹ ਜਨਾਬ ਇਸ਼ੂ ਹੋਇਆ। ਮਤਲਬ ਜ਼ਿਆਦਾ ਟਾਈਮ ਨਹੀਂ ਹੋਇਆ ਇਹਨੂੰ ਤਾਂ ਮੇਰੇ ਖਿਆਲ ਨਾਲ ਅਨਾਉਂਸ ਜਨਾ ਇਹਨਾਂ ਨੇ ਬਾਅਦ ਚ ਕੀਤਾ ਵੇ, ਲੇਕਿਨ ਲੈਟਰ ਪਹਿਲਾਂ ਦਾ ਇਸ਼ੂ ਹੋ ਗਿਆ। ਜਦੋਂ ਮੇਰੇ ਖਿਆਲ ਨਾਲ ਮੌਸਮ ਨਕਵੀ ਜਨਾ ਆਇਆ ਨਾ ਇੱਥੇ ਜਨਾ ਇਟਾਲੀਅਨ ਸਪੀਡ ਨੂੰ ਮਿਲਣ ਵਾਸਤੇ ਆਇਆ ਸੀ ਕਿਨੂੰ ਖਬਰ ਚੱਲਦੀ ਸੀ ਕਿਉਂਕਿ ਮੈਂ ਖਬਰ ਜ਼ਿਆਦਾ ਜਗ੍ਹਾ ਨਹੀਂ ਸੁਣਦੀ। ਉਸ ਤੋਂ ਬਾਅਦ ਹੀ ਜਨਾ ਫਿਰ ਲੈਟਰ ਇਸ਼ੂ ਹੋਇਆ ਤੇ ਬਸ ਇੰਜ ਹੋਇਆ ਸਮਝ ਲਓ ਜਨਾ ਮੈਨੂੰ ਲੱਗਦਾ ਉਧਰ ਉਹਨੇ ਲੈਂਡ ਕੀਤਾ ਨਾਲ ਹੀ ਲੈਟਰ ਇਸ਼ੂ ਹੋ ਗਿਆ। ਸਹੀ। ਤੇ ਇਹਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਸੀ ਇਨ ਦੀ backdrop of national security concern and international commitments ਇਹਦੇ ਚ ਫਿਰ ਮੈਨੂੰ ਜਿਹੜਾ ਤੁਸੀਂ ਮੈਨੂੰ ਜਿਹੜਾ ਨਜ਼ਰ ਆ ਰਿਹਾ ਨਾ ਜਿਹੜਾ ਵਰਡ ਜਿਹੜਾ ਬੋਲਿਆ ਨਾ ਤੁਸੀਂ ਇੰਟਰਨੈਸ਼ਨਲ ਕਮਿਟਮੈਂਟਸ ਥੋੜਾ ਜਿਹਾ ਕੁਝ ਲੱਗ ਰਿਹਾ ਕਿ ਨਹੀਂ ਮੈਨੂੰ ਲੱਗਦਾ ਕਿ ਕੋਈ ਜਨਾ ਇਹਨਾਂ ਨੇ ਕੋਈ ਮੁਆਇਦਾ ਵਗੈਰਾ ਕੀਤਾ ਯੂਰਪੀਅਨ ਯੂਨੀਅਨ ਨਾਲ। ਅੱਛਾ। ਤੇ ਜਿਹਦੀ ਵਜ੍ਹਾ ਤੋਂ ਫਿਰ ਇਹਨਾਂ ਨੇ ਇਹ ਕੰਮ ਕੀਤਾ ਵੇ। ਹੋਰ ਤੇ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਸਿਕਿਉਰਿਟੀ ਕੰਸਰਨ ਜਿਆਦਾ ਵਗੈਰਾ ਜਾਂ ਕੁਛ ਤਰ੍ਹਾਂ ਦਾ ਕੀ ਹਿਸਾਬ ਦਾ। ਅੱਗੋਂ ਕਹਿ ਰਹੇ ਨੇ ਜੀ the Capital Authority Federal Minister for Interior has directed to not issue passport to any individual who has asylum or already living on asylum in foreign countries in best national interest। national interest ਦੇ ਵਿੱਚ ਨਾ ਜਿਹੜੇ asylum seeker ਨੇ ਉਹਨਾਂ ਨੂੰ ਜਨਾਬ ਪਾਸਪੋਰਟ ਇਸ਼ੂ ਨਹੀਂ ਕੀਤਾ ਜਾਏਗਾ। this issue with the approval of Director General Immigration and Passport मोहम्मद नजीबुर रहमान, असिस्टेंट डायरेक्टर।
ਇਹ ਮੈਂ ਕੋਨੇ ਤੇ ਇੱਕ ਚੀਜ਼ ਪੜ੍ਹ ਰਿਹਾ ਹਾਂ, ਬੜੀ ਮਜ਼ੇ ਦੀ ਚੀਜ਼ ਵੈਸੇ। ਕਿਹੜਾ? ਇਹ ਜਿਹੜੀ ਬਿਲਕੁਲ ਕੋਨੇ ਤੇ ਲਈ ਹੈ। ਕੌਨਫੀਡੈਂਸ਼ੀਅਲ ਮੋਸਟ ਇਮੀਡੀਏਟ। ਹਾਂਜੀ ਬਸ ਬੇ ਹੁਣੇ ਹੀ ਜਸ ਅੱਜ ਦੇਖੋ, ਤੋਂ ਮੈਂ ਨਾ ਚੀਜ਼ ਜਿਹੜੀ ਮੈਂ ਗਵਰਨਮੈਂਟ ਦੀ ਜੌਬ ਕੀਤੀ, ਸ਼ਾਇਦ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਜਿਹਦੇ ਵਿੱਚ ਛੋਟੇ ਛੋਟੇ ਲਫ਼ਜ਼ ਹੁੰਦੇ ਨੇ ਨਾ ਜਿਹੜੇ ਬੜੇ Most important ਹੁੰਦੇ ਨੇ। ਬੜੇ ਇੰਪੋਰਟੈਂਟ ਹੁੰਦੇ ਨੇ। ਇਹਦਾ ਮਤਲਬ ਹੈ ਕਿ ਇਹਦਾ ਬਕਾਇਦਾ ਤੌਰ ਤੇ ਇਤਲਾਹ ਹੋ ਚੁੱਕਿਆ ਹੈ, ਬਕਾਇਦਾ ਤੌਰ ਤੇ ਹਰ ਉਹਦੇ ਕੋਲ ਜਿਹੜੀਆਂ ਨੇ ਐਮਬੈਸੀਆਂ ਨੇ ਪਾਕਿਸਤਾਨ ਦੀਆਂ ਜਿੱਧਰ ਵੀ ਨੇ, ਉਹਨਾਂ 'ਚ ਜਾ ਚੁੱਕਿਆ ਹੈ। ਜ਼ਾਰੀ ਗੱਲ ਹੈ, ਨਹੀਂ ਥੱਲੇ ਲਿਖਿਆ ਹੋਇਆ ਨਾ ਜਿਵੇਂ ਕਿੱਥੇ ਉਹਨਾਂ ਨੇ ਭੇਜ ਦਿੱਤਾ ਹੋਣਾ। ਇਹਦੇ ਵਿੱਚ ਅੱਛਾ, ਇੱਕ ਹੋਰ ਵੀ ਨੇ ਜਿਹੜਾ ਬਜਟ ਨਵਾਂ ਪੇਸ਼ ਹੋਇਆ, ਉਹ ਵੀ ਵੇਖਿਆ ਜੀ? ਨਹੀਂ, ਮੈਂ ਨਹੀਂ ਬਜਟ ਦੇਖਿਆ ਨਾ। ਬਜਟ ਵਿੱਚ ਕੀ ਨਾਮ ਹੈ, ਤੁਸੀਂ ਵੇਖਿਆ ਬਜਟ ਦੇ ਕੀ ਨਾਮ? ਜਿਹੜੇ ਬੰਦਿਆਂ ਨੇ ਜਿਹੜੇ ਫਾਈਲਰ ਨਹੀਂ ਹੋਣਗੇ ਉਹ ਬਾਹਰ ਦਾ ਸਫ਼ਰ ਵੀ ਨਹੀਂ ਕਰ ਸਕਣਗੇ। ਲੇਕਿਨ ਇਹਦੇ ਵਿੱਚ ਵੀ ਕਾਫੀ ਬੰਦੇ ਪਰੇਸ਼ਾਨ ਨੇ, ਲੇਕਿਨ ਉਹ ਓਵਰਸੀਜ਼ ਵਾਸਤੇ ਨਹੀਂ ਹੈ। ਓਵਰਸੀਜ਼ ਉਹਦਾ ਇਤਲਾਕ ਨਹੀਂ ਹੋਏਗਾ। ਸਾਰੀ ਗੱਲ ਓਵਰਸੀਜ਼ ਤੇ ਜਿਹੜੇ ਬੰਦੇ ਹੱਜ ਜਾਂ ਉਮਰਾ ਵਾਸਤੇ ਜਾ ਰਹੇ ਨੇ ਉਹਨਾਂ ਤੇ ਇਤਲਾਕ ਨਹੀਂ ਹੋਏਗਾ, ਬਾਕੀ ਸਭ ਤੇ ਹੋਏਗਾ। ਨਾਰਮਲੀ ਜਿਹੜੇ ਬੰਦੇ ਮੇਰਾ ਖਿਆਲ ਹੈ ਬਾਹਰ ਸਫ਼ਰ ਕਰਦੇ ਨੇ ਉਹ ਫਾਈਲਰ ਹੀ ਨੇ, ਉਹ ਤਕਰੀਬਨ ਫਾਈਲਰ ਹੀ ਨੇ, ਜਿਹੜੀ ਮੇਰੀ ਨੌਲੇਜ ਦੇ ਮੁਤਾਬਿਕ ਨਾ। ਸਾਰੀ ਗੱਲ ਨੂੰ ਜਿਹੜਾ ਡੇਰੇ ਤੇ ਪੱਠੇ ਪਾਉਂਦਾ ਉਹਨਾਂ ਬਾਹਰ ਜਾਣਾ ਕੋਈ ਨਹੀਂ। ਉਹਨੇ ਤੇ ਬਾਹਰ ਜਾਣਾ ਕੋਈ ਨਹੀਂ, ਕਿਉਂਕਿ ਸਭ ਨੂੰ ਪਹਿਲਾਂ ਕਿਸੇ ਵੀ ਮੁਲਕ ਦਾ ਤੁਸੀਂ ਜਿਹੜਾ ਗਰੀਬ ਆਦਮੀ ਉਹਨੇ ਕਿੱਥੇ ਡੇਰੇ ਤੇ ਲਾਉਂਦਾ, ਉਹਨੇ ਕਿੱਥੇ ਬਾਹਰ ਜਾਣਾ। ਹਾਂਜੀ, ਵੈਸੇ ਜਾਣਾ ਤੇ ਮੇਨ ਉਹਨੇ ਨਹੀਂ ਹੁੰਦੇ, ਲੇਕਿਨ ਉਹਨਾਂ ਦਾ ਵੀ ਤੁਸੀਂ ਰਸਤਾ ਵੀ ਬੰਦ ਕਰਦੇ ਹੋ। ਮੇਰੇ ਮਾਈਂਡ ਦੇ ਮੁਤਾਬਿਕ ਉਹਨਾਂ ਦਾ ਤੁਸੀਂ ਰਸਤਾ ਬੰਦ ਕੀਤਾ, ਉਹਨਾਂ ਨੂੰ ਪਾਸਪੋਰਟ ਨਾ ਇਸ਼ੂ ਕਰਕੇ। ਤੁਸੀਂ ਕਹਿ ਰਹੇ ਹੋ ਜੀ ਸਾਡੇ ਸਿਟੀਜ਼ਨ ਨਹੀਂ ਹੈ, ਸਮਝ ਲਓ। ਤੁਸੀਂ ਡਿਕਲੇਅਰ ਹੀ ਕਰ ਰਹੇ ਹੋ ਨਾ। ਜ਼ਾਹਿਰੀ ਗੱਲ ਹੈ ਜੀ, ਉਹ ਜਦੋਂ ਮੇਨ ਇੱਕ ਤੁਹਾਡੇ ਕੋਲ ਉਹ ਲੇਕਿਨ ਇੱਕ ਚੀਜ਼ ਮੈਂ ਵੀ ਸੋਚ ਰਿਹਾ ਪਿਆ, ਅਗਰ ਫਰਜ਼ ਕਰੋ ਅਗਰ ਇਹ ਡਕਣਾ ਚਾਹ ਰਹੇ ਨੇ ਇਨਸਾਨੀ ਸਮਗਲਿੰਗ ਨੂੰ, ਕਿ ਇਸ ਚੀਜ਼ ਨੂੰ ਰੋਕਿਆ ਜਾਏ, ਸਾਰਾ ਚੀਜ਼ ਨੂੰ, ਜਿਹੜਾ ਬੰਦੇ ਨੰਗੀ ਵਗੈਰਾ ਲਾ ਕੇ ਆ ਰਹੇ ਨੇ ਇਲੀਗਲ ਜਾਂ ਯੂਰਪ ਚ ਇੰਟਰ ਹੋ ਰਹੇ ਨੇ, ਅਗਰ ਘੁੰਮਤੇ ਪਾਕਿਸਤਾਨ ਉਹਨਾਂ ਨੂੰ ਪਾਸਪੋਰਟ ਹੀ ਇਸ਼ੂ ਨਹੀਂ ਕਰਦੀ ਹੈ ਤੇ ਯੂਰਪ ਉਹਨਾਂ ਨੂੰ ਰਿਪੋਰਟ ਕਿਵੇਂ ਕਰੇਗਾ? ਰਿਪੋਰਟ ਨਹੀਂ ਹੋ ਸਕਦਾ। ਇਹ ਪੁਆਇੰਟ ਵੈਸੇ ਇੰਟਰਸਟਿੰਗ ਹੈ। ਤੇ ਦੂਸਰਾ, ਇਹਦੇ ਤੇ ਕਿਸੇ ਕੋਲ ਪੁੱਛਿਆ ਜਾ ਸਕਦਾ ਕਿ ਬਈ ਮਤਲਬ ਇਹਦੀ ਚਲੋ ਕਾਨੂੰਨੀ ਰਾਏ ਤੇ ਲਾਅ ਕੀ ਕਹਿੰਦਾ ਉਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਹੈ, ਲੇਕਿਨ ਫਿਰ ਇਹਦੇ ਦੋ ਪੁਆਇੰਟ ਨੇ। ਇੱਕ ਹੋਰ ਵੀ ਚੀਜ਼ ਹੈ, ਸਾਰੀ ਗੱਲ ਪੇਪਰ ਤਾਂ ਫਿਰ ਉਹਨਾਂ ਨੂੰ ਮਿਲਣੇ ਨਹੀਂ ਹੈ, ਕਿਉਂਕਿ ਉਹਨਾਂ ਕੋਲ ਜਿਹੜਾ ਕੋਈ ਲੀਗਲ ਡਾਕੂਮੈਂਟ ਹੀ ਨਹੀਂ ਹੈ ਮੌਜੂਦ। ਯਾਨੀ ਕਿ ਉਹ ਹਿਸਾਬ ਤੁਸੀਂ ਨਾ ਤੁਸੀਂ ਘਰ ਦੇ ਰਹੇ ਤੇ ਨਾ ਤੁਸੀਂ ਬਾਹਰ। ਹਾਂ, ਦੋ ਵੀ ਦਾ ਕੁੱਤਾ ਨਾ ਗਾੜ ਕਾ ਉਹ ਹੀ ਚੱਕਰ ਹੋਵੇ। ਲੇਕਿਨ ਇਹ ਜ਼ਿਆਦਤੀ ਹੈ, ਮੇਰੇ ਖਿਆਲ ਨਾਲ ਜ਼ਿਆਦਤੀ ਹੈ। ਤੁਸੀਂ ਵੀ ਤੁਹਾਡਾ ਸ਼ਹਿਰੀ ਇੱਕ ਹੀ ਸ਼ਹਿਰ ਤੁਸੀਂ ਦਿੱਤੀ ਹੋਈ ਹੈ, ਉਹ ਤੁਸੀਂ ਉਹਨੂੰ ਖੋਲੋ, ਉਹਦੇ ਕੋਲ ਖੋਲ। ਅੱਛਾ, ਇੱਕ ਨਾ ਮਤਲਬ ਇੱਕ ਤਾਂ ਚਲੋ ਇੱਕ ਅਫੀਸ਼ੀਅਲ ਚੀਜ਼ ਹੁੰਦੀ ਹੈ, ਇੱਕ ਅਫੀਸ਼ੀਅਲ ਆਉਂਦੀ, ਇੱਕ ਥੋੜ੍ਹੀ ਜਿਹੀ ਅਨਅਫੀਸ਼ੀਅਲ ਚੀਜ਼ਾਂ ਵੀ ਹੁੰਦੀਆਂ ਨੇ। ਮਤਲਬ ਜਿਹੜੀਆਂ ਕਮਿਊਨਿਟੀ ਦੇ ਵਿੱਚ ਜਾਂ ਜਿਹੜੇ ਨਾਰਮਲ ਸਾਡੇ ਓਵਰਸੀਜ਼ ਨੇ ਉਹਨਾਂ ਵਿੱਚ ਇਸ ਵੇਲੇ ਚੱਲ ਰਹੀਆਂ ਹੋਣਗੀਆਂ ਕੋਈ ਇਨਫੋਰਮੇਸ਼ਨ ਜਾਂ ਰੂਮਰ ਜਿਹਨੂੰ ਕਹਿ ਲੈਂਦੇ ਉਹ ਚੱਲਦੀਆਂ ਹੁੰਦੀਆਂ ਨੇ। ਉਹ ਜਿਹੜੀ ਤੁਸੀਂ ਡੀਲ ਦੀ ਗੱਲ ਕੀਤੀ ਹੈ, ਨਹੀਂ ਉਹ ਤੇ ਲੈਟਰ ਦੇ ਮੁਤਾਬਕ ਨਾਲ ਲਿਖਿਆ ਨਾ, ਇੰਟਰਨੈਸ਼ਨਲ ਕਮਿਟਮੈਂਟਸ ਇਹੀ ਹੈ ਨਾ ਕਿ ਜੋ ਕੁਛ ਉਹਨਾਂ ਦਾ ਕੋਈ ਮੁਆਹਦਾ ਵਗੈਰਾ ਕੀਤਾ ਨੇ, ਉਹਨਾਂ ਨਾਲ ਕੋਈ ਗੱਲਬਾਤ ਹੋਈ ਤਾਂ ਹੀ ਨਾ। ਇਹ ਮੇਰੇ ਕੋਲ ਨਾ ਇੱਕ ਉੜਦੀ ਖਬਰ ਆਈ ਸੀ। ਮੇਰੇ ਕੋਲ ਇਹਦਾ ਕੋਈ ਸੋਰਸ ਨਹੀਂ ਹੈ, ਕੋਈ ਕਨਫਰਮੇਸ਼ਨ ਨਹੀਂ ਇਸ ਚੀਜ਼ ਦੀ ਹੈ, ਬਸ ਇੱਕ ਖਬਰ ਹੀ, ਜਿਹਨੂੰ ਕਮਿਊਨਿਟੀ ਰੂਮਰਸ ਕਹਿ ਲਓ ਤੁਸੀਂ, ਕਿ ਸ਼ਾਇਦ ਕੋਈ ਡੀਲ ਹੋਈ ਹੈ। ਮਤਲਬ ਸਾਡੇ ਜਿਹੜੇ ਗਵਰਨਮੈਂਟ ਹੈ, ਮੈਂ ਕਿਸੇ ਸਪੈਸੀਫਿਕ ਬੰਦੇ ਦਾ ਨਾਂ ਨਹੀਂ ਲੈਂਦਾ, ਸਾਡੀ ਜਿਹੜੀ ਗਵਰਨਮੈਂਟ ਹੈ ਉਹਦੇ ਦਰਮਿਆਨ ਕੁਝ ਹੋਈ ਹੈ ਕਿ ਜਿਹੜਾ ਸਾਡਾ ਲੀਗਲ ਉਹ ਨਾ ਕੋਟਾ ਹੈ ਨਾ ਵੀਜ਼ਿਆਂ ਵਿੱਚ, ਮਤਲਬ ਜਿਹੜੇ ਸੀਜ਼ਨਲ ਵੀਜ਼ੇ ਨਿਕਲਦੇ ਨੇ ਇਟਲੀ ਦੇ, ਇਹਦੀ ਪਿਛਲੇ ਕੁਝ ਦਿਨਾਂ ਵਿੱਚ ਨਾ ਪਤਾ ਇਟਲੀ ਨੇ ਪਾਕਿਸਤਾਨੀਆਂ ਨੂੰ ਬਿਲਕੁਲ ਵੀਜ਼ੇ ਨਹੀਂ ਦਿੱਤੇ। ਦੁਬਈ ਨੇ ਬਿਲਕੁਲ ਬੈਨ ਕਰ ਦਿੱਤਾ ਹੈ ਉਹਨਾਂ ਨੂੰ। ਮੈਂ ਸ਼ਾਇਦ ਪਹਿਲਾਂ ਦੁਬਈ ਨੇ ਕੁਝ ਸਿਟੀਜ਼ ਬੈਨ ਕੀਤੇ ਸਨ ਤੇ ਹੁਣ ਤੇ ਉਹਨਾਂ ਨੂੰ ਮੁਕੰਮਲ ਬੈਨ ਕਰ ਦਿੱਤਾ। ਹਾਂ, ਠੀਕ ਹੈ ਨਾ। ਅੱਛਾ, ਵੀ ਤੁਸੀਂ ਇੱਕ ਹੋਰ ਗੱਲ ਵੇਖੋ, ਇੰਡੀਅਨ ਬਹੁਤ ਜ਼ਿਆਦਾ ਆ ਰਹੇ ਨੇ ਯੂਰਪ 'ਚ, ਠੀਕ ਹੈ ਨਾ, ਲੇਕਿਨ ਜਿਹੜੇ ਨਾ ਸਾਊਥ ਵਾਲੇ ਸਿਰਫ ਉਹਨਾਂ ਨੂੰ ਵੀਜ਼ੇ ਮਿਲਦੇ ਨੇ। ਤੁਸੀਂ ਵੇਖ ਲਓ ਜਿਹੜੇ ਆਊਟਲੀ ਸਾਈਡ ਹੈ ਇਹਨਾਂ ਨੂੰ ਵੀਜ਼ਾ ਨਹੀਂ ਮਿਲਦਾ। ਪੰਜਾਬੀ ਅੱਛਾ, ਉਹ ਜਿਹੜੀ ਮੈਂ ਤੁਹਾਨੂੰ ਗੱਲ ਮੁਕੰਮਲ ਕਰਾਂਗਾ ਕਿ ਉਹ ਜਿਹੜੀ ਇਹ ਕਮਿਊਨਿਟੀ ਰੂਮਰ ਹੈ ਵੀ ਚੱਲਦੀ ਹੈ ਕਿ ਉਹਨਾਂ ਨੇ ਪਾਕਿਸਤਾਨੀ ਗਵਰਨਮੈਂਟ ਤੇ ਇਟਾਲੀਅਨ ਗਵਰਨਮੈਂਟ ਦੇ ਦਰਮਿਆਨ ਹੋਇਆ ਕਿ ਕੋਟਾ ਇੱਕ ਤੇ ਵਧਾਇਆ ਜਾਏ, ਦੂਸਰਾ ਫਿਰ ਜਿਹੜਾ ਵੀਜ਼ੇ ਰਿਜੈਕਟ ਪਏ ਹੁੰਦੇ ਸਨ, ਵੀਜ਼ੇ ਰਿਜੈਕਟ ਨਾ ਹੋਣ, ਕਿ ਪਾਕਿਸਤਾਨੀ ਜਿਹੜੇ ਇਲੀਗਲੀ ਜਾ ਰਹੇ ਨੇ ਉਹ ਲੀਗਲ ਸਟੇਟਸ ਨਾਲ ਐਂਟਰ ਕਰਨ। ਹੋ ਸਕਦਾ ਕਮਿਊਨਿਟੀ ਰੂਮਰ ਦੇ ਤੇ ਜੇ ਅਗਰ ਲੀਗਲ ਸਟੇਟਸ ਨਾਲ ਐਂਟਰ ਹੁੰਦੇ ਨੇ ਤੇ ਮੇਰੇ ਖਿਆਲ ਨਾਲ ਉਹ ਇਲੀਗਲ ਨਾਲ ਥੋੜਾ ਜ਼ਿਆਦਾ ਬੈਟਰ ਹੈ। ਬਿਹਤਰ ਤਰੀਕਾ ਹੈ ਅਗਰ ਤੁਸੀਂ ਲੀਗਲ ਮਸਲਾ ਹੈ ਨਾ, ਕੁਝ ਬੰਦਿਆਂ ਨੇ ਕੰਮ ਹੀ ਐਸੇ ਪਾਏ ਹੋਏ ਨੇ, ਠੀਕ ਹੈ ਨਾ, ਕਿ ਜਿਹੜਾ ਬੰਦਾ ਲੀਗਲੀ ਤੌਰ ਤੇ ਵੀ ਆਣਾ ਚਾਹੁੰਦਾ ਨਾ ਉਹ ਵਿਚਾਰਾ ਫਸ ਜਾਂਦਾ।
ਸਹੀ ਹੈ। ਬੰਦਾ ਲੀਗਲੀ ਤੌਰ ਤੇ ਵੀ ਆਣਾ ਚਾਹੁੰਦਾ ਉਹ ਫਸ ਜਾਂਦਾ, ਠੀਕ ਹੈ ਨਾ। ਤੁਸੀਂ ਇੱਕ ਕੰਮ ਫਰਾਡ ਨਾ ਕਰਦੇ ਹੋ ਨਾ ਪੇ, ਠੀਕ ਹੈ ਨਾ। ਮੈਂ ਇੱਕ ਬੰਦੇ ਨੂੰ ਜਾਣਦਾ, ਉਹ ਕੀ ਆਇਆ ਕਿ ਉਹਨੇ ਉਹ ਵੀਜ਼ਾ ਲਵਾ ਕੇ ਆਇਆ, ਅੱਛਾ, ਤੇ ਬਿਜ਼ਨਸ ਵੀਜ਼ਾ, ਲੇਕਿਨ ਬਿਜ਼ਨਸ ਉਹਨੇ ਕਰਨਾ ਹੀ ਨਹੀਂ। ਇੱਥੇ ਆ ਕੇ ਉਹਨੇ ਮੈਨੂੰ ਬਿਜ਼ਨਸ ਉਹਨੇ ਕਰਨਾ ਹੀ ਨਹੀਂ ਹੈ, ਠੀਕ ਹੈ ਨਾ। ਤੁਸੀਂ ਉਹਨੂੰ ਸ਼ੋਅ ਪੇ ਕਰਦੇ ਹੋ ਕਿ ਮੈਂ ਜਨਾਬ ਤੁਹਾਡੇ ਮੁਲਕ 'ਚ ਜਾ ਕੇ ਕਰਨਾ ਪਿਆ, ਤੁਹਾਡੇ ਇਨਵੈਸਟਮੈਂਟ ਕਰਾਂਗਾ, ਠੀਕ ਹੈ ਨਾ। ਤੇ ਅੱਛਾ, ਇਹਦੇ ਤੋਂ ਰਿਲੇਟਡ ਇੱਕ ਖਬਰ ਤੇ ਚਲਦੀ ਸੀ ਵੀ ਪਿਛਲੇ ਦਿਨਾਂ ਨਾ ਪੁਰਤਗਾਲ ਦੀ, ਸ਼ਾਇਦ ਪੁਰਤਗਾਲ ਦਾ ਮੈਂ ਇੱਕ ਵੀਡੀਓ ਦੇਖ ਰਿਹਾ ਸਾਂ, ਉਹਦੇ 'ਚ ਉਹ ਜਿਸ ਤਰ੍ਹਾਂ ਇੱਥੇ ਸਾਡਾ ਰਮਲਾ ਰਵਾਲ ਹੈ ਨਾ, ਤੇ ਸਾਰੇ ਬੰਦੇ ਕਾਫੀ ਸਾਰੇ ਬੈਠੇ ਹੁੰਦੇ ਨੇ ਉੱਥੇ ਕਿ ਨਾ, ਹੁਣ ਤੇ ਕਾਫੀ ਜਨਾ ਇਲੀਗਲ ਬੰਦੇ ਘੱਟ ਗਏ ਨੇ। ਪਹਿਲਾਂ ਕਿਸੇ ਜ਼ਮਾਨੇ 'ਚ ਰਮਲੇ ਰਵਾਲ ਨਾ ਜਿੰਨੇ ਵੀ ਇਲੀਗਲ ਬੰਦੇ ਹੁੰਦੇ ਸਨ, ਉਹ ਸਾਰੇ ਰਮਲੇ ਰਵਾਲ ਤੇ ਬੈਠੇ ਹੁੰਦੇ ਸਨ, ਤੇ ਉਹ ਇਹਦਾ ਨਾਂ ਹੀ ਪਰੇਸ਼ਾਨ ਰਮਲਾ ਸੇ ਵਿਸਵੇ ਤੋਂ ਪਿਆ ਕੇ ਸਾਰੇ ਬਹਿ ਕੇ ਦੁੱਖੜੇ ਸੁਣਾ ਰਹੇ ਨੇ, ਠੀਕ ਹੈ ਨਾ। ਉਹ ਪੁਰਤਗਾਲ ਦੀ ਮੈਂ ਵੀਡੀਓ ਵੇਖ ਰਿਹਾ ਸਾਂ ਕਿ ਉੱਥੇ ਵੀ ਨਾ ਇੱਕ ਨਾ ਬੰਦਾ ਨਾ ਪਲੱਸ ਇੱਕ ਵਿਖਾ ਰਿਹਾ ਸੀ, ਮੈਨੂੰ ਨਾਂ ਨਹੀਂ ਪਲੱਸ ਦਾ ਯਾਦ ਹੈ। ਤੋ ਕਹਿੰਦੇ ਇਸ ਪਲੱਸ 'ਚ ਨਾ ਇੰਨਾ ਕੁ ਰਸ਼ ਹੁੰਦਾ ਸੀ ਨਾ ਕਿ ਤੁਸੀਂ ਸੋਚ ਨਹੀਂ ਸਕਦੇ ਆ ਕਿ ਜਦੋਂ ਦਾ ਪੁਰਤਗਾਲ ਨੇ ਐਲਾਨ ਕੀਤਾ ਨਾ ਕਿ ਅਸੀਂ ਜਨਾਬ ਇਮੀਗ੍ਰੇਸ਼ਨ ਬੰਦ ਕਿਸੇ ਨੂੰ ਪੇਪਰ ਸ਼ੇਪਰ ਨਹੀਂ ਦੇਣੇ ਆ, ਫਾਈਲ ਲੌਕ ਵਾਲਾ ਸਿਸਟਮ ਇਹਨਾਂ ਨੇ ਖਤਮ ਕਰ ਦਿੱਤਾ, ਤੇ ਉਸ ਤੋਂ ਬਾਅਦ ਜਨਾਬ ਉਹ ਆਸ਼ਾ ਬਰਾਨ ਹੋ ਗਈ। ਅੱਛਾ ਬਰਾ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਹੁਣ ਲੀਗਲ ਸਟੇਟਸ ਨਾ ਲਾਓ, ਜੌਬ ਸੀਕਰ ਵੀਜ਼ਾ ਜਿਹੜਾ ਮੇਰੇ ਖਿਆਲ ਨਾਲ ਉਹ ਇਸ਼ੂ ਪੇ ਕਰਦੇ ਨੇ, ਉਹਦੇ ਤੇ ਆਉਂਦੇ ਹੋ ਤਾਂ ਫਿਰ ਤੁਸੀਂ ਜੌਬ ਢੂੰਢ ਸਕਦੇ ਹੋ। ਤੇ ਨਾਰਮਲੀ ਮੇਰੇ ਖਿਆਲ ਨਾਲ ਲਾਸਟ ਜਿਹੜੀ ਨਿਊਜ਼ ਸੁਣੀ ਸੀ ਉਹਦੇ ਵਿੱਚ ਇਹ ਸੀ ਕਿ ਪਾਰਲੀਮੈਂਟ ਨੇ ਉਹ ਪਾਸ ਕਰ ਛੱਡਿਆ ਹੋਇਆ ਸੀ, ਤੇ ਸਿਰਫ ਪ੍ਰੈਜ਼ੀਡੈਂਟ ਦੇ ਨਾਂ ਸਿਗਨੇਚਰ ਰਹਿ ਗਏ ਸਨ। ਤੇ ਉਹ ਮੇਰੇ ਖਿਆਲ ਨਾਲ ਉਹ NGA ਕਿ ਜਿਨ ਤੁਸੀਂ ਪਾਕਿਸਤਾਨ ਵਿੱਚ ਇੱਕ ਸਮਝ ਲਓ ਕੀਵਰਡ ਯੂਜ਼ ਕੀਤਾ ਜਾਂਦਾ ਕਿ ਇੱਕ ਖਾਨਾਪੂਰੀ ਹੈ, ਉਹ ਜਿਹੜੇ ਇਨਸਾਨ ਹੁੰਦੇ ਨੇ ਨਾ, ਉਹ ਮਸਲਨ ਮੈਕਸਿਮਮ ਜਿਹੜਾ ਸਦਰ ਹੈ ਨਾ ਉਹ ਵਾਪਸ ਭੇਜ ਸਕਦਾ ਪਾਕਿਸਤਾਨ ਆ ਰਹੀ ਨਾ, ਸਦਰ ਨੂੰ ਬਸ ਉਹ ਤਨਾਵ ਵਾਸਤੇ ਪਾਏ, ਸਮਝ ਲਾ ਕਿ ਡਮੀ ਹੈ। ਹਾਂਜੀ, ਸਦਰ ਡਮੀ ਹੈ ਨਾ। ਹਾਂਜੀ, ਜਾਇਜ਼ ਗੱਲ, ਉਹਨੇ ਸਾਈਨ ਕਰਨੇ ਹੀ ਕਰਨੇ ਹੁੰਦੇ, ਸਦਰ ਡਮੀ ਹੈ। ਹਾਂਜੀ, ਬਸ ਜ਼ਿਆਦਾ ਮੈਕਸਿਮਮ ਮੈਂ ਕਹਿ ਸਕਦਾ ਯਾਰ ਰਿਵਿਊ ਕਰ ਲਓ ਜੇ ਅਗਰ ਕੋਈ ਚੇਂਜ ਹੁੰਦਾ ਇਹਦੇ ਵਿੱਚ। ਉਹ ਇੰਗਲੈਂਡ ਵੀ ਕਹਿ ਰਿਹਾ ਹੁੰਦਾ, ਇੰਗਲੈਂਡ ਵੀ ਕਹਿ ਰਿਹਾ ਕਿ ਜਿਨ੍ਹਾਂ ਕੋਲ ਅਗਰ ਕਾਰਡ ਹੈ ਨਾ ਜਿਹੜੇ ਲੀਗਲ ਬੰਦੇ ਨੇ 75,000 ਲਵੋ, ਅੱਛਾ, ਤੇ ਯੂਕੇ ਛੱਡ ਦਿਓ। ਮਤਲਬ ਹਰ ਕੋਈ ਨਾ, ਹਰ ਮੁਲਕ ਨਾ ਦਰਅਸਲ ਨਾ ਜਦੋਂ ਉਹ ਤਾਦਾਦ ਜ਼ਿਆਦਾ ਹੋ ਗਈ ਲੀਗਲ ਬੰਦਿਆਂ ਦੀ, ਅੱਛਾ, ਠੀਕ ਹੈ ਨਾ, ਤਾਂ ਸਾਰੀ ਗੱਲ ਫਿਰ ਸਾਰੇ ਸਾਂਝੀ ਕਰਨਾ ਚਾਹ ਰਹੇ ਨੇ, ਮੇਰਾ ਜਿਹੜਾ ਖਿਆਲ ਹੈ, ਠੀਕ ਹੈ ਨਾ। ਅੱਛਾ, ਹੁਣ ਉਹ ਪਤਾ ਹੀ ਉਹਨੇ ਯੂਕੇ ਨੇ ਵੀ ਕੀਤਾ ਸੀ, ਇੱਕ ਮੁਆਇਦਾ ਕੀਤਾ ਸੀ, ਰਵਾਂਡਾ ਨੇ ਮੁਆਇਦਾ ਕੀਤਾ ਸੀ, ਕਿ ਤੁਸੀਂ ਅਸੀਂ ਜਿਹੜੇ ਵੀ ਆਉਂਗੇ ਅਸਾਈਲਮ ਸੀਕਰ ਵਗੈਰਾ ਉਹਨਾਂ ਸਾਰਿਆਂ ਨੂੰ ਚੁੱਕ ਕੇ ਉੱਥੇ ਛੱਡਾਂਗੇ। ਲੇਕਿਨ ਇੱਕ ਚੀਜ਼ ਬੜੀ ਕੰਸਰਨਿੰਗ ਹੈ ਫਿਊਚਰ ਵਾਸਤੇ ਕਿ ਬਹੁਤ ਅੱਗੋਂ ਇਹਨਾਂ ਨੂੰ ਲੇਬਰ ਸ਼ਾਰਟੇਜ ਦਾ ਵੀ ਮਸਲਾ ਸ਼ੁਰੂ ਤੋਂ ਰਿਹਾ ਹਮੇਸ਼ਾ ਤੋਂ। ਯੂਰਪ ਸਾਰੇ ਨੂੰ ਅਗਰ ਤੁਸੀਂ ਫਰਜ਼ ਕਰੋ, ਇਹਨਾਂ ਦੀ ਆਪਣੀ ਆਬਾਦੀ ਹੈ ਹੀ ਨਹੀਂ, ਤੇ ਨਾ ਹੀ ਕੰਮ ਕਰਨਾ ਚਾਹੁੰਦੀ ਆਬਾਦੀ। ਬੁੱਢੇ ਸਾਰੇ ਸਾਡੇ ਪੈਸਿਆਂ ਤੇ ਪੈਨਸ਼ਨ ਲੈ ਰਹੇ ਨੇ, ਇੰਜੀ ਹੈ ਨਾ, ਜਿਹੜੇ ਵਰਕ ਜਬਰ ਨੇ ਕੰਮ ਕਰ ਰਹੇ। ਹਾਂ, ਵਰਕਰ ਤੁਸੀਂ ਦੇਖ ਲਓ ਇੱਥੇ ਜਨਾ ਕਿੰਨਾ ਟੈਕਸ ਦੇ ਰਹੇ ਨੇ ਪਾਕਿਸਤਾਨ ਦੇ, ਸਿਰਫ ਪਾਕਿਸਤਾਨੀ, ਇੰਡੀਅਨ, ਬੰਗਾਲੀ, ਕਿੰਨੇ ਜਨਾ ਫਾਰਮਰ ਜਿੰਨੇ ਫਾਰਮਰ ਨੇ, ਠੀਕ ਹੈ ਨਾ, ਆਪ ਤੇ ਕੰਮ ਕਰਦੇ ਹੀ ਨਹੀਂ ਹੈ। 20 ਘੰਟੇ ਕੰਮ ਕਰਨਾ ਸਿਰਫ, ਤੇ ਬਸ ਇੰਜੋਏ ਜ਼ਿੰਦਗੀ ਦੇਣਾ। ਇਹ ਕਹਿੰਦੇ ਨੇ ਸਵਾਰ ਤੋਂ ਜਮਰਾਤ ਕੰਮ ਹੋਣਾ ਚਾਹੀਦਾ, ਜੁਮਾ ਹਫਤਾ ਤੋਂ ਛੁੱਟੀ ਹੋਣੀ ਚਾਹੀਦੀ, 3 ਦਿਨ ਛੁੱਟੀ ਹੋਣੀ ਚਾਹੀਦੀ, ਤੇ ਸੈਲਰੀ 2000 ਯੂਰੋ, ਸੈਲਰੀ 2000 ਹੋਵੇ, ਹਾਂ 2000 ਯੂਰੋ ਸੈਲਰੀ ਜਨਾ ਉਹ ਪੂਰੀ ਚਾਹੀਦੀ ਸਾਨੂੰ। ਸਹੀ ਹੈ, ਠੀਕ ਹੈ, ਤੇ ਕੰਮ ਹੀ ਆਉਂਦੇ ਨੇ ਜਨਾ 4 ਘੰਟੇ ਜਾਂ 6 ਘੰਟੇ ਹੋਣਾ ਚਾਹੀਦਾ, ਵੱਧ ਕੰਮ ਜ਼ਿਆਦਾ ਨਾ ਹੋਵੇ, ਵੱਧ ਕੰਮ ਹੀ ਨਹੀਂ ਹੋਣਾ ਚਾਹੀਦਾ। ਪਾਲਿਸੀ ਦਾ ਮਤਲਬ ਹੈ ਕਿ ਜਿਹੜੇ ਇਲੀਗਲ ਬੰਦੇ ਆ ਰਹੇ ਨੇ ਉਹਨਾਂ ਵਾਸਤੇ ਸਾਰੀ ਪਾਲਿਸੀਜ਼ ਸਾਰੇ ਮੁਲਕ ਬਹੁਤ ਜ਼ਿਆਦਾ ਸਖਤ ਕਰ ਰਹੇ ਨੇ, ਸਵਾਏ ਸਪੇਨ ਤੇ। ਸਪੇਨ ਫਿਲਹਾਲ ਹੋ ਜਾਣਾ ਦੇ ਮੇਰੇ ਖਿਆਲ ਨਾਲ ਥੋੜਾ ਜਿਹਾ ਪੈ ਦਿੰਦਾ, ਰਿਲੈਕਸੇਸ਼ਨ ਪੈ ਦਿੰਦਾ, ਸਪੇਨ ਦੇ ਰਿਹਾ, ਲੇਕਿਨ ਦੂਜੇ ਢਿੱਲ ਦਿੰਦਾ ਪੰਜਾਬੀ ਚ ਅਗਰ ਬੜੀ ਜ਼ਿਆਦਾ ਢਿੱਲ ਪੈ ਦਿੰਦਾ। ਮਤਲਬ ਜਿਹੜੀ ਮਸਲਨ ਰੀਸੈਂਟਲੀ ਖਬਰ ਸੁਣਨ ਨੂੰ ਚਾਹ ਰਹੀ ਸੀ ਕਿ ਉਹ ਰਾਈਗੋ ਸੋਸਿਆਲ ਨੂੰ ਉਹਦੀ ਮੁੱਦਤ ਘਟਾ ਕੇ ਤੇ 2 ਸਾਲ ਕਰਨਾ ਚਾਹ ਰਹੇ ਨੇ। ਖਬਰ ਹੀ ਸੀ, ਮੈਂ ਮਤਲਬ ਲੇਕਿਨ ਮੇਰੇ ਕੋਈ ਇਲਮ ਚ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਕੋਈ। 2-3 ਸਾਡੇ ਟਿਕਟੋਕਰ ਨੇ ਮਤਲਬ ਕਮਿਊਨਿਟੀ ਦੇ ਸਪੇਨ ਵਿੱਚ ਜਿਹੜੇ ਤੁਹਾਨੂੰ ਬੜੀ ਯੂਜ਼ਫੁਲ ਇਨਫੋਰਮੇਸ਼ਨ ਦਿੰਦੇ ਨੇ। ਹਾਂਜੀ, ਜਿਨ੍ਹਾਂ ਵਿੱਚੋਂ ਇੱਕ ਵਕਾਸ ਅਕਰਮ ਸਾਹਿਬ ਨੇ ਤੇ ਇੱਕ ਅਜਰ ਭੱਟ ਸਾਹਿਬ। ਜੀ, ਬਹੁਤ ਯੂਜ਼ਫੁਲ ਇਨਫੋਰਮੇਸ਼ਨ ਦਿੰਦੇ ਨੇ ਨਾ। ਸਪੇਨ ਹੀ ਹੈ ਮੇਰੇ ਖਿਆਲ ਨਾਲ ਸਿਰਫ ਜਿਹੜਾ ਕਰ ਰਿਹਾ ਹੈ। ਅੱਛਾ ਬੋਲ ਇੰਗਲੈਂਡ ਇੱਕ ਮਤਲਬ ਜਿਹੜੇ ਸਾਡੇ ਇੱਥੇ ਵਰਕਰ ਨੇ ਉਹਨਾਂ ਵਾਸਤੇ, ਬਾਰਸੀਲੋਨਾ ਵਾਸਤੇ ਕੋਈ ਤੁਹਾਡੇ ਕੋਲ ਕੋਈ ਮਸ਼ਵਰਾ ਹੋਵੇ?
ਮਸ਼ਵਰਾ ਯਾਰ ਇਹ ਹੀ ਹੈ, ਸਾਰੇ ਰੈਸਟੋਰੈਂਟ ਫੀਲਡ ਵਿੱਚ ਬੜੇ ਹੋਏ ਨੇ, ਠੀਕ ਹੈ ਨਾ। ਉਹ ਯਾਰ ਭਰਾਵਾ ਬਾਹਰ ਨਿਕਲ ਜਾਓ ਕਿਸੇ ਪਾਸੇ, ਕੋਈ ਹੋਰ ਵੀ ਕੰਮ ਕਰ ਲਓ, ਦੁਨੀਆ 'ਚ ਹੋਰ ਵੀ ਕੰਮ ਬੜੇ ਜ਼ਿਆਦਾ ਨੇ, ਕਿਸੇ ਹੋਰ ਪਾਸੇ ਵੇਖੋ, ਕਿਸੇ ਹੋਰ ਕਿਸੇ ਦਫ਼ਤਰੀ ਲਾਈਨ 'ਚ ਵੜੋ, ਕਿਸੇ ਹੋਰ ਪਾਸੇ ਟੁਰ ਜਾਓ। ਜਨਾ ਆਉਂਦਾ ਦੀ ਗੱਲ ਕਾਫੀ ਸਾਰੇ ਦੋਸਤ ਨਿਕਲੇ ਹੋਏ ਨੇ ਰੈਸਟੋਰੈਂਟ ਫੀਲਡ ਵਿੱਚ, ਅੱਗੋਂ ਟੁਰ ਗਏ ਟੈਕਸੀ ਵਿੱਚ ਟੁਰ ਚਲੇ ਗਏ ਨੇ। ਲੇਕਿਨ ਮੇਰੇ ਖਿਆਲ ਨਾਲ ਕਿ ਨਾ ਆਫਿਸ ਲਾਈਨ 'ਚ ਵੜੋ ਕਿ ਨਾ ਕੋਈ ਟੈਕਨੋਲੋਜੀ ਪਾਸੇ ਆਓ, ਕੀ ਨਾਮ ਹੈ, ਕੋਈ ਫਲ ਕਰੋ ਡਿਵੈਲਪਮੈਂਟ ਦਾ ਕੋਈ ਕੰਮ ਹੋਵੇ, ਫਲ ਕਰੋ ਕੋਈ ਵੈਬਸਾਈਟ ਡਿਵੈਲਪਮੈਂਟ ਐਪਸ ਜਨਾ ਉਹ ਜਿਹੜੀਆਂ ਬਣ ਰਹੀਆਂ ਨੇ। ਕਿਉਂਕਿ ਜਦ ਮੈਂ ਦੇਖਿਆ ਜਨਾ ਉਹ ਆਈਟੀ ਫੀਲਡ ਵਿੱਚ ਜਨਾ ਸਪੇਨ ਬਹੁਤ ਪਿੱਛੇ ਹੈ, ਬਹੁਤ ਹੀ ਜ਼ਿਆਦਾ ਪਿੱਛੇ ਹੈ, ਠੀਕ ਹੈ ਨਾ। ਲੇਕਿਨ ਅਜੇ ਵੀ ਲੋਕ ਹੈ ਨੇ ਜਿਹੜੇ ਮੁੱਖ ਸ਼ੋਬੇ 'ਚ ਕੰਮ ਕਰ ਰਹੇ ਨੇ, ਲੇਕਿਨ ਬਹੁਤ ਘੱਟ ਨੇ। ਤੁਸੀਂ ਕੀ ਕਰ ਰਹੇ ਹੋ? ਮੈਂ ਵੀ ਰੈਸਟੋਰੈਂਟ ਵੈਰੀ ਗੁੱਡ। ਆ ਰਹੀ ਹੈ ਨਹੀਂ, ਮੈਂ ਨਾਲ ਜਨਾ ਉਹ ਇਹ ਕਿ ਮੇਰਾ ਜਿਹੜਾ ਪਾਰਟ ਟਾਈਮ ਹੈ ਉਹ ਮੇਰਾ ਜਨਾ ਵੈਬ ਡਿਵੈਲਪਮੈਂਟ ਜਨਾ ਉਹ ਮੇਰਾ ਪਾਰਟ ਟਾਈਮ ਹੈ, ਤੇ ਉਹ ਨਾਲ ਮੈਂ ਕਰਦਾ ਰਹਿਣਾ। ਸਹੀ ਹੋ ਗਿਆ। ਐਪਸ ਵਗੈਰਾ ਮਸ਼ਵਰਾ ਸੁਣਨ ਨਾਲ ਹੈ ਤੇ ਉਹ ਜਿਹੜੇ ਕਹਿੰਦੇ ਨੇ ਨਾ ਕਿ ਸੁਣ ਕੇ ਤੇ ਦੂਸਰੇ ਨੂੰ ਨਹੀਂ ਉਹ ਯਾਰ ਰੈਸਟੋਰੈਂਟ ਜਾਣਾ ਮੈਂ ਬੜੀ ਜਗ੍ਹਾ ਦਾ ਪੰਗੇ ਲਏ ਨੇ। ਮੇਰਾ ਇੱਕ ਦੋਸਤ ਹੈ ਤੇ ਹੀਰਾ ਸਿੰਘ ਗਿੱਲ, ਠੀਕ ਨਾ, ਉਹ ਮੈਨੂੰ ਬੋਲਾ ਕੀ ਕਹਿੰਦਾ ਸ਼ਬਦ ਨੂੰ ਕੰਮ ਛੱਡੀ ਨਾ। ਮਤਲਬ ਕਿ ਤੂੰ ਹਰ ਪਾਸੇ ਉਂਗਲ ਦੇ ਕੇ ਰੱਖਣਾ ਕਿ ਕਿਹੜੀ ਸ਼ਹਿਰ ਮੈਨੂੰ ਯਾਰ ਇਹਨਾਂ ਮਜ਼ਾ ਆਉਂਦਾ ਵੇ ਹਰ ਕੰਮ ਨੂੰ ਛੱਡਣ ਦਾ। ਤੇ ਕਹਿੰਦਾ ਰੈਸਟੋਰੈਂਟ ਨਹੀਂ ਛੱਡਣਾ। ਮੈਂ ਕਿਹਾ ਯਾਰ ਮੈਨੂੰ ਰੈਸਟੋਰੈਂਟ ਛੱਡਣ ਦੀ ਜ਼ਰੂਰਤ ਨਹੀਂ ਹੈ, ਫਿਲਹਾਲ ਪੈਸੇ ਤੇ ਮੈਂ ਉਹਦੇ ਦੀ ਕਮਾਉਂਦਾ। ਮਤਲਬ ਕਿ ਜਿਹੜੇ ਮੈਂ ਪੰਗੇ ਲੈ ਰਿਹਾ ਨਾ ਅੱਗੇ ਪਿੱਛੇ, ਠੀਕ ਹੈ ਨਾ, ਉਹ ਪੰਗੇ ਸਿਰਫ ਇਸ ਵਜ੍ਹਾ ਤੋਂ ਲੈਣਾ ਕਿ ਮੈਂ ਕੰਮ ਕਰ ਰਿਹਾ, ਉਹਦੀ ਬੇਸ ਤੇ ਕਰ ਰਿਹਾ। ਮੇਨ ਉਹੀ ਚੀਜ਼। ਬਾਕੀ ਜਦੋਂ ਦੇਖੋ ਫ੍ਰੀਲਾਂਸਿੰਗ ਵਿੱਚ ਨਾ ਇੰਨੇ ਪੈਸੇ ਨਹੀਂ ਹੈ। ਅਗਰ ਤੁਸੀਂ ਹਾਂ ਪ੍ਰੋਪਰ ਜੌਬ ਕਰ ਰਹੇ ਹੋ ਨਾ ਕਿਸੇ ਆਈਟੀ ਦੀ ਫੀਲਡ ਵਿੱਚ, ਠੀਕ ਹੈ ਨਾ, ਤੇ ਉੱਥੇ ਤੁਸੀਂ ਪੈਸੇ ਕਮਾ ਸਕਦੇ ਹੋ। ਦੇਖੋ ਸਕਿੱਲ ਹੋਣਾ ਹੋਰ ਚਾਹੇ ਤੁਹਾਡੇ ਕੋਲ ਜਨਾ ਉਹ ਸਰਟੀਫਿਕੇਟ ਹੋਣਾ ਹੋਰ ਚੀਜ਼ ਹੈ, ਠੀਕ ਹੈ ਨਾ। ਮੈਂ ਜਨਾ ਉਹ ਯੂਨੀਵਰਸਿਟੀ ਤੋਂ ਬਾਅਦ ਜਦੋਂ ਮੈਂ ਪਾਕਿਸਤਾਨ ਤੋਂ ਫਾਰਗ ਹੋਇਆ ਤੇ ਉਸ ਤੋਂ ਬਾਅਦ ਸਪੇਨ ਆਇਆ। ਸਪੇਨ ਦੇ ਬੜੇ ਸਾਰੇ ਹਾਬ ਸਨ ਵੀ ਐ ਕਰਾਂਗੇ ਉਹ ਕਰਾਂਗੇ, ਬੜੀ ਚੀਜ਼ਾਂ ਸਨ, ਠੀਕ ਹੈ ਨਾ। ਜਿਹੜੀਆਂ ਫੋਟੋਆਂ ਤੁਸੀਂ ਵੇਖਦੇ ਸੋ ਯੂਰਪ ਦੀਆਂ, ਨਹੀਂ ਉਹ ਚੀਜ਼ਾਂ ਨਹੀਂ ਸਨ ਹੈ, ਮੇਰਾ ਜ਼ਿਹਨ ਹੋਰ ਸੀ, ਠੀਕ ਹੈ ਨਾ। ਮੈਂ ਸ਼ੁਰੂ ਤੋਂ ਇਹੀ ਚਾਹ ਰਿਹਾ ਕਿ ਮੈਂ ਕੋਈ ਅੱਛਾ ਨਾ ਆਪਣਾ ਨਾ ਕੋਈ ਬਿਜ਼ਨਸ ਸ਼ੁਰੂ ਕਰਾਂਗਾ ਜਾਂ ਇਸ ਤਰ੍ਹਾਂ ਦੀ ਚੀਜ਼ ਨਾ, ਠੀਕ ਹੈ ਨਾ। ਲੇਕਿਨ ਜਦੋਂ ਅਸੀਂ ਆਏ ਆ, ਠੀਕ ਹੈ ਨਾ, ਫਿਰ ਐਸਾ ਫਸੇ ਆ ਉਹ ਦਲਦਲ ਦੇ ਵਿੱਚ ਕਿ ਨਾ ਬਸ ਆਖਿਆ ਕੁਛ ਮੈਂ ਆਪਣੀ ਸਟੱਡੀ ਜਿਹੜਾ ਇਨਕੰਪਲੀਟ ਸਟੱਡੀ ਸੀ ਉੱਥੇ, ਤੇ ਮੈਂ ਚਲੋ ਇੱਥੇ ਆਇਆ। ਫਿਰ ਮੈਂ ਦਿਲ ਕੀਤਾ ਦੁਬਾਰਾ ਸ਼ੁਰੂ ਕਰਨ ਦੇ, ਲੇਕਿਨ ਸ਼ੁਰੂ ਨਹੀਂ ਕਰ ਸਕਿਆ, ਠੀਕ ਹੈ ਨਾ। ਨਾਲ ਜੌਬ ਸੀ, ਜੌਬ ਦੇ ਨਾਲ ਫਿਰ ਕਿ ਨਾਲ ਉਹ 16 ਘੰਟੇ 15 ਘੰਟੇ ਰੋਜ਼ ਕੰਮ, ਤੇ ਆਪਣੀ ਹੋਸ਼ ਹੀ ਨਹੀਂ ਸੀ ਹੈ, ਠੀਕ ਹੈ, ਤੇ ਉਹ ਨਹੀਂ ਕਰ ਸਕਿਆ, ਠੀਕ ਹੈ। ਪੋਸਿਬਿਲਿਟੀ ਨਹੀਂ ਹੁੰਦੀ ਬਾਅਦ ਜਦੋਂ 2016 ਚ ਮੈਂ ਕਿਹਾ ਨਹੀਂ ਯਾਰ, ਮੈਂ 6-7 ਸਾਲ ਜਿਹੜਾ ਉਹ ਜ਼ਾਇਆ ਕਰ ਦਿੱਤੇ ਨੇ ਯੂਰਪ ਦੇ ਵਿੱਚ। ਮੈਂ ਐਸੀ ਦਲਦਲ 'ਚ ਫਸਿਆ ਹੋਇਆ ਵਾਂ ਕਿ ਸਾਰੀ ਗੱਲ ਉਧਰੋਂ ਤਨਖਾਹ ਆ ਰਹੀ ਹੈ, ਲੱਗ ਰਹੀ ਹੈ, ਕੋਈ ਨਾ ਕੋਈ ਕੱਟਾ ਖੁੱਲੇ ਜਾਂਦਾ ਯਾਰ ਪਾਸੇ, ਤੁਹਾਨੂੰ ਪਤਾ ਹੀ ਹੈ ਫਿਰ ਇਸ ਤਰ੍ਹਾਂ। ਲੇਕਿਨ 2016 ਚ ਮੈਂ ਫੈਸਲਾ ਕੀਤਾ ਸੀ ਕਿ ਨਹੀਂ ਯਾਰ ਮੈਨੂੰ ਕੋਈ ਨਾ ਕੋਈ ਸਕਿੱਲ ਸਿੱਖਣਾ ਚਾਹੀਦਾ, ਕਿ ਕੁਝ ਥੋੜਾ ਜਿਹਾ ਨਾ, ਤਾਂ ਕਿ ਤੁਹਾਡਾ ਨਾ ਥੋੜਾ ਸਾਈਡ ਤੋਂ ਕਿਦੋਂ ਮਤਲਬ ਸੈਕਿੰਡ ਆਪਸ਼ਨ ਤੁਹਾਡੇ ਕੋਲ ਮੌਜੂਦ ਹੋਵੇ, ਠੀਕ ਹੈ ਨਾ। ਪਹਿਲਾਂ ਜਿਹੜਾ ਉਹ ਵੈਬ ਡਿਵੈਲਪਮੈਂਟ ਜਨਾ ਸੀ, ਠੀਕ ਹੈ ਨਾ। ਲੇਕਿਨ ਗੱਲ ਉਹੀ ਹੈ ਕਿ ਉਹ ਪ੍ਰੈਕਟਿਸ ਨਾ ਕਰਨ ਦੀ ਵਜ੍ਹਾ ਤੋਂ, ਠੀਕ ਹੈ ਨਾ, ਉਹਦੇ ਚ ਮਸਰੂਫੀਆਤ ਵਿੱਚ ਕਿ ਨਾਮ ਇਹਦਾ ਦੀ ਗੱਲ ਤੁਸੀਂ ਫੈਮਿਲੀ ਦੇ ਨਾਲ ਫਿਰ ਕਿ ਨਾਮ ਤੁਸੀਂ ਨਹੀਂ ਕਰ ਸਕਦੇ ਯਾਰ, ਮੁਸ਼ਕਲ ਹੋ ਜਾਂਦਾ ਹੈ ਕਿ ਤੁਸੀਂ ਇੱਕ ਪਰਮਾਨੈਂਟ ਜੌਬ ਨਹੀਂ ਛੱਡ ਸਕਦੇ ਆ। ਜ਼ਾਰੀ ਗੱਲ ਹੈ, ਤੁਸੀਂ ਜਦੋਂ ਪਰਮਾਨੈਂਟ ਜੌਬ ਕਿਵੇਂ ਛੱਡੋਗੇ? ਮਹੀਨੇ ਦਾ ਹਜ਼ਾਰ ਨੇ ਸਾਰਾ ਕੁਝ, ਜਾਂ ਫਿਰ ਤੁਸੀਂ ਆਏ ਕੋ ਜਿਹੜੇ ਕੁਝ ਉਹ ਕਹਿੰਦੇ ਨੇ ਮੋਟੀਵੇਸ਼ਨਲ ਸਪੀਕਰ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਗੱਲ ਸੁਣ ਕੇ ਨਾ ਉਹਨਾਂ ਦੇ ਪਿੱਛੇ ਨਾ ਠੁੰਨਾ ਬਿਲਕੁਲ ਵੀ, ਠੀਕ ਹੈ ਨਾ। ਦੇਖੋ ਤੁਹਾਨੂੰ ਆਪਣੇ ਹਾਲਾਤ ਦਾ ਹੋਰ ਪਤਾ ਹੁੰਦਾ ਕਿ ਮੈਂ ਕਿੰਨਾ ਕੁ ਸਰਵਾਈਵ ਕਰ ਸਕਦਾ। ਜ਼ਾਹਿਰ ਹੀ ਉਹ ਤੇ ਪਹਿਲੀ ਗੱਲ ਫਰਜ਼ ਕਰੋ ਖੁਦਾ ਨਾਲ ਹੱਥ ਤੁਹਾਡੀ ਜੌਬ ਛੁੱਟ ਗਈ ਹੈ, ਹਾਂ ਫਿਰ ਤੁਹਾਡੇ ਜ਼ਾਹਿਰ ਗੱਲ ਜੋ ਵੀ ਤੁਸੀਂ ਸਟੈਪ ਲੈਣਾ ਉਹ ਤੁਹਾਨੂੰ ਤੁਹਾਡੀ ਮਜਬੂਰੀ ਬਣ ਜਾਂਦੀ ਫਿਰ। ਪਤਾ ਇੱਕ ਬੜੀ ਇੰਟਰਨੈਟ ਦੇ ਮੋਟੀਵੇਸ਼ਨਲ ਸਪੀਕਰ ਦੇ ਬਾਰੇ ਚ ਇੱਕ ਗੱਲ ਮਸ਼ਹੂਰ ਹੈ, ਆਪਣੇ ਜਿਹੜੇ ਗੁਜਰਾਤ ਦੇ ਨੇ, ਚਲੋ ਲੇਕਿਨ ਥੋੜੇ ਜਿਹਾ ਦੱਸੋ ਨਾ। ਉਹ ਜਿਹੜੀ ਉਹ ਕਹਿੰਦੇ ਨੇ
ਮੈਮ ਇੱਕ ਬਹੁਤ ਮਸ਼ਹੂਰ ਹੈ ਉਹਦਾ ਹਾਂ ਕਹਿੰਦਾ ਬਸ ਪ੍ਰੈਗਨੈਂਟ ਨਹੀਂ ਹੋਏ ਬਾਕੀ ਤੇ ਗੱਲਾਂ ਸਾਰਾ ਕੁਝ ਹੋ ਗਿਆ। ਸਾਰਾ ਕੁਝ ਹੋ ਗਿਆ ਉਹਨਾਂ ਨਾਲ, ਠੀਕ ਹੈ ਨਾ। ਮੋਟੀਵੇਟ ਠੀਕ ਹੈ, ਮੋਟੀਵੇਸ਼ਨ ਹੋਣੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਨਹੀਂ ਹੋਣੀ ਚਾਹੀਦੀ, ਲੇਕਿਨ ਰਿਐਲਿਟੀ ਰਿਐਲਿਟੀ के लिए ना हो रही ਜ਼ਿੰਦਗੀ ਦੀ ਰਿਐਲਿਟੀ ਹੋ ਚੀਜ਼ਾਂ ਨੇ, ਰਿਐਲਿਟੀ ਬੇਸ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਨਾ। ਹਾਂ ਤਾਂ ਇਹ ਜੌਬ ਦੇ ਨਾਲ ਨਾਲ ਮੈਂ ਇਹ ਹੈ ਵੀ ਕਿ ਨਾਲ ਫ੍ਰੀਲਾਂਸਿੰਗ ਜਿਹੜਾ ਕਰਨਾ ਵਾ, ਚਲੋ ਕੋਈ ਨਾ ਕੋਈ ਮਹੀਨੇ ਦਾ ਵੀ ਨਾ ਐਕਸਟਰਾ ਵੀ ਨਾ ਤੁਹਾਡੇ ਨੂੰ ਜੇਬ ਚ ਆਉਂਦਾ, ਠੀਕ ਹੈ ਨਾ। ਲੇਕਿਨ ਅਗਰ ਮੈਂ ਕਹਾਂ ਕਿ ਮੈਂ ਉਹ ਹਾਂ ਹੋ ਸਕਦਾ ਹੈ, ਇਹ ਨਹੀਂ ਹੈ ਕਿ ਹੋ ਸਕਦਾ ਮੈਂ ਰੈਸਟੋਰੈਂਟ ਨੂੰ ਚੁੱਕ ਕੇ ਪੈਸੇ ਕਮਾ ਲਾਂ, ਠੀਕ ਹੈ ਨਾ, ਲੇਕਿਨ ਗੱਲ ਹੋਈ ਹੈ ਕਿ ਉਹਦੇ ਤੋਂ ਬੜਾ ਟਾਈਮ ਲੱਗੇਗਾ ਮੈਨੂੰ, ਜਿਹੜਾ ਮੇਰੇ ਕੋਲ ਨਹੀਂ ਹੈ। ਵਾਈ ਇਹ ਚੀਜ਼ ਐਂਜੀ ਗੱਲ ਇਹ ਜਿਹੜਾ ਸਟੈਪ ਹੁੰਦਾ ਨਾ, ਜਿਹੜਾ ਟਾਈਮ ਲੱਗਣ ਵਾਲਾ, ਇਹ ਹੁੰਦਾ ਵੀ ਜਦੋਂ ਤੁਸੀਂ ਤੁਹਾਡੀ ਏਜ ਛੋਟੀ ਹੁੰਦੀ ਹੈ, ਤੁਹਾਡੇ ਕੋਲ ਜ਼ਿੰਮੇਵਾਰੀ ਨਹੀਂ ਹੁੰਦੀ ਹੈ, ਜ਼ਿੰਮੇਵਾਰੀਆਂ ਘੱਟ ਹੁੰਦੀਆਂ, ਠੀਕ ਹੈ ਨਾ, ਤੇ ਤੁਸੀਂ ਜਦੋਂ ਉਹ ਕਹਿੰਦੇ ਹੋ ਯਾਰ ਮੈਂ ਕਹਿੰਦਾ ਘਰ ਕੁਛ ਹੈ ਨਹੀਂ, ਰਿਸਕ ਲੈਵਲ ਤੁਹਾਡਾ ਘੱਟ ਹੁੰਦਾ, ਉਹਦੀ ਵਜ੍ਹਾ ਨਾਲ ਤੁਸੀਂ ਫਿਰ ਤੁਸੀਂ ਜ਼ਿਆਦਾ ਉਹਦੇ ਨਾਲ ਰਿਸਕ ਲੈ ਸਕਦੇ ਹੋ। ਬਿਲਕੁਲ, ਜ਼ਿਆਦਾ ਦਲੇਰੀ ਨਾਲ ਰਿਸਕ ਸਿੱਧੀ ਗੱਲ ਹੈ, ਦਲੇਰੀ ਸ਼ੇਰੀ ਹੋਣ ਕੋਈ ਨਹੀਂ ਹੈ, ਠੀਕ ਹੈ ਨਾ, ਉਹ ਸਿਰਫ ਰਿਐਲਿਟੀ ਹੈ ਬਸ। ਦਲੇਰੀ ਜਿੱਲੇ ਵੇਖੀ ਜੇ ਫੈਮਿਲੀ ਨਾਲ ਹੋਵੇ ਨਾ ਤੇ ਦਲੇਰੀ ਦੇਖੋ ਤੁਸੀਂ ਨਹੀਂ ਕਰ ਸਕਦੇ ਨਾ, ਸਰਵਾਈਵ ਨਹੀਂ ਕਰ ਸਕਦੇ ਤੁਸੀਂ, ਫਿਰ ਤੁਸੀਂ ਕੀ ਕਰੋਗੇ ਅਗਰ ਫਰਜ਼ ਕਰੋ ਤੁਹਾਡੇ ਕੋਲ ਨਹੀਂ ਹੈ, ਤੁਹਾਡੇ ਕੋਲ ਸੋਰਸ ਆਫ ਇਨਕਮ ਹੀ ਕੋਈ ਨਹੀਂ ਹੈ ਕੋਈ ਤੁਹਾਡੇ ਕੋਲ, ਤਾਂ ਕਿਵੇਂ ਸਰਵਾਈਵ ਕਰੋਗੇ ਤੁਸੀਂ? ਕਰ ਨਹੀਂ ਯੂਰਪ ਜੈਸੇ ਕੰਟਰੀ ਹੈ, ਤੁਸੀਂ ਯੂਰਪ ਪੂਰੇ ਵਿੱਚ ਤੁਸੀਂ ਬਗੈਰ ਪੈਸਿਆਂ ਤੋਂ ਸਰਵਾਈਵ ਤੁਹਾਡਾ ਬਹੁਤ ਮੁਸ਼ਕਿਲ ਹੁੰਦਾ। ਨਹੀਂ ਕਿਵੇਂ ਕਰੋਗੇ? ਕਿਰਾਇਆ ਕਿਵੇਂ ਦਿਓਗੇ? ਖਾਣ ਵੀ ਕਿਵੇਂ ਕਰੋਗੇ? ਹਾਂਜੀ, ਪਾਕਿਸਤਾਨ ਸਾਡੇ ਮੁਲਕ ਵਿੱਚ ਹੋਰ ਹਿਸਾਬ ਹੈ, ਕਿਉਂਕਿ ਉਹਦੇ ਸਾਡੇ ਬਹੁਤ ਉੱਥੇ ਵੀ ਬਹੁਤ ਬੁਰੇ ਹਾਲਾਤ ਨੇ। ਅੱਜ ਸਵੇਰੇ ਮੇਰੀ ਗੱਲ ਵੀ ਹੁੰਦੀ ਸੀ, ਪੂਰਾ ਦਾ ਸਵੇਰੇ ਫੋਨ ਆਇਆ ਸੀ ਕਿ ਨਾ ਉੱਥੇ ਵੀ ਬਹੁਤ ਬੁਰੇ ਹਾਲਾਤ ਨੇ, ਤੇ ਮਹਿੰਗਾਈ ਜਦੋਂ ਉਸ ਸਮੇਂ ਭੀੜ ਚਲੀ ਗਈ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ, ਤਾਂ ਸਮਝ ਨਹੀਂ ਆਉਂਦੀ ਵਿਚਾਰਾ ਗਰੀਬ ਆਦਮੀ ਕਿਵੇਂ ਕਰਨਾ ਗੁਜ਼ਾਰਾ ਕਰੇਗਾ। ਬਜਟ ਦੀ ਤੇ ਗੱਲ ਕਰਦੇ ਹੋ, ਉਹਦੀ ਕੁਝ ਗੱਲ ਪੇ ਸੁਣਾਉਂਦੇ ਸਨ, ਪਾਕਿਸਤਾਨ ਜਿਹੜਾ ਬਜਟ ਇਸ਼ੂ, ਬਜਟ ਕੀ ਨਾਮ ਹੈ ਜਨਾਬ, ਜਿਹੜਾ 45,000 ਤਨਖਾਹ ਹੈ ਉਹਦਾ ਟੈਕਸ ਲੱਗੇਗਾ, ਠੀਕ ਹੈ ਨਾ। ਉਸ ਤੋਂ ਬਾਅਦ ਜਿਹੜੇ ਨਾਨ ਫਾਈਲਾਂ ਨਾਲ ਸੀਮਾ ਬੰਦ ਕਰਦੇ ਨੇ, ਠੀਕ ਹੈ ਨਾ। ਤੇ ਸਭ ਤੋਂ ਵੱਡੀ ਗੱਲ ਦੇਖੋ, ਤਾਲੀਮੀ ਬਜਟ ਮੈਂ ਨਾ ਸ਼ਾਇਦ 27 ਅਰਬ ਰੁਪਈਆ, ਮੇਰੇ 27 ਜਾਂ 32 ਅਰਬ ਰੁਪਈਆ, ਮੈਨੂੰ ਕਨਫਰਮ ਨਹੀਂ ਹੈ, ਲੇਕਿਨ ਇਸ ਏਰੀਏ ਦੇ ਵਿੱਚ ਹੀ ਹੈ, ਠੀਕ ਹੈ ਨਾ। ਤੇ 75 ਅਰਬ ਰੁਪਈਆ ਅਰਕਾਨੇ ਅਸੈਂਬਲੀ ਨੂੰ ਦਿੱਤਾ ਗਿਆ ਵੇ, ਜਾਓ ਮौज ਕਰੋ, ਮौज ਕਰੋ, ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ, ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ ਯਾਰ ਖੁਦਾ ਦਾ। ਮੈਂ ਲੋਕ ਵਜ਼ੀਰ ਖਜ਼ਾਨਾ ਕਹਿ ਰਿਹਾ ਜੀ ਸਾਡੇ ਕੋਲ ਹੋਰ ਤਾਲੀਮ ਤੇ ਸਿਹਤ ਵਾਸਤੇ ਸਾਡੇ ਕੋਲ ਗੁੰਜਾਇਸ਼ ਹੀ ਕੋਈ ਨਹੀਂ ਹੈ। ਕਦੇ ਮੌਕਾ ਮਿਲਿਆ ਕਿ ਸਕੂਲ ਵਿੱਚ ਜਾਣ ਦਾ ਜਾਂ ਹਸਪੀਟਲ ਵਿੱਚ, ਸਰਕਾਰੀ ਹਸਪੀਟਲ ਵਿੱਚ ਜਾਣ? ਜੀ ਗਿਆ ਜਨਾ 2-4 ਵਾਰੀ ਜਾਣਾ ਹੈ, ਰੀਸੈਂਟਲੀ ਵੀ ਗਿਆ ਸਾਂ। ਬਹੁਤ ਬੁਰੇ ਹਾਲਾਤ ਨੇ, ਬਹੁਤ ਹੀ ਬੁਰੇ ਹਾਲਾਤ ਨੇ, ਠੀਕ ਹੈ। ਮੈਂ ਅਸੀਂ ਬਾਕੀ ਦੇ ਚਲੋ ਜੋ ਵੀ ਹੈ ਡਾਕਟਰ ਤੁਹਾਡੇ ਗੱਲ ਪੈਂਦੇ ਨੇ, ਇਹਦੀ ਗੱਲ ਪੈਂਦੇ ਨੇ, ਜਿਵੇਂ ਮਤਲਬ ਕੀ ਆਖਾਂ ਕਿ ਨਾਮ ਇਹਦਾ ਅਲਫਾਜ਼ ਇਸਤੇਮਾਲ ਕਰਾਂ। ਜ਼ਮੀਨਦਾਰ ਕਾਲਜ ਪੜ੍ਹਦੇ ਸਾਂ ਤੇ ਵੇਖਾਂ ਮੋਬਾਈਲ ਚੱਲਦਾ ਕਿ ਨਹੀਂ ਚੱਲਦਾ ਜ਼ਮੀਨਦਾਰ ਕਾਲਜ ਅਸੀਂ ਪੜ੍ਹਦੇ ਸਾਂ, ਤੇ ਉਹਦੇ ਮਤਲਬ ਜ਼ਮੀਨਦਾਰ ਕਾਲਜ ਦੇ ਬਿਲਕੁਲ ਸਾਹਮਣੇ ਬ੍ਰਿਟਿਸ਼ ਹਸਪੀਟਲ ਹੈ। ਉਹਦੀ ਕਦੇ ਉਹ ਜਿਹੜੀ ਨਾਮਲ ਜਿਹੜਾ ਕਲੀਨਿਕ ਨੇ ਨਾ, OPD ਕਹਿੰਦੇ ਨੇ ਸ਼ਾਇਦ ਉਹਨੂੰ, OPD ਵਿੱਚ ਜਾਓ ਨਾ ਤੁਸੀਂ, OPD ਵਿੱਚ ਮੇਰੇ ਖਿਆਲ ਨਾਲ ਕੋਈ ਨਾ 100 ਫੁੱਟ ਦੀ ਜਾਂ 150 ਫੁੱਟ ਦਾ ਨਾ ਉਹ ਇੱਕ ਗਲੀ ਜੀ ਬਣੀ ਹੈ OPD ਦੀ ਨਾ, ਲਿਬਰਟੀ ਦੀ। ਉਹ ਗਲੀ ਵਿੱਚ ਤੁਸੀਂ ਗੁਜ਼ਰ ਨਹੀਂ ਸਕਦੇ, ਬੜੀ ਮੁਸ਼ਕਲ ਨਾਲ ਤੁਹਾਨੂੰ ਨਾ ਗੁਜ਼ਰਨਾ ਪੈਂਦਾ, ਇੰਨਾ ਕੁ ਰਸ਼ ਹੁੰਦਾ। ਤੇ ਜਿਹੜੇ ਮਤਲਬ ਉਹ ਜਿਹੜੇ ਬੁਨਿਆਦੀ ਹੁੰਦੇ ਨੇ ਨਾ ਲਾਅ ਜਾਂ ਅਸੂਲ ਕਹਿ ਲਓ, ਜਿਹੜੇ ਉਹਦੇ ਇੱਕ ਹਸਪੀਟਲ ਦੇ ਹੁੰਦੇ, ਉਹ ਦੂਰ ਤੱਕ ਨਹੀਂ ਕਿਤੇ ਉਹਦੇ ਤੇ ਅਮਲ ਹੋਇਆ। ਦੇਖੋ ਮੇਰੇ ਖਿਆਲ ਨਾਲ ਸ਼ਾਇਦ ਗੁਜਰਾਤ ਦੀ ਜਿਹੜੀ ਆਬਾਦੀ ਹੈ ਨਾ, ਮੇਰੇ ਖਿਆਲ ਨਾਲ ਸ਼ਾਇਦ 15 ਲੱਖ ਦੇ ਕੋਲ ਹੈ। ਮਹਿਲੇ ਜ਼ਿਆਦਾ ਥੋੜੀ ਜਿਹੀ 20-22 ਤੱਕ ਚਲੀ ਗਈ ਸ਼ਾਇਦ, ਐਨੀ ਪਲੱਸ ਮਾਈਨਸ ਕਰ ਲਓ। ਹਸਪੀਟਲ ਕਿੰਨੇ ਦੇ? ਹਸਪੀਟਲ ਜੇ ਵੇਖਿਆ ਜਾਏ ਇਹ ਸਰਕਾਰੀ ਹਸਪੀਟਲ ਤੇ ਮੇਰੇ ਖਿਆਲ ਇੱਕ ਹੀ ਹੈ, ਅਜ਼ੀਜ਼ ਭੱਟੀ ਹਸਪੀਟਲ, ਹੋਰ ਤੇ ਕੋਈ ਨਹੀਂ ਹੈ, ਕੋਈ ਹਸਪੀਟਲ ਨਹੀਂ ਹੈ। ਉਹਨੂੰ ਫਰਜ਼ ਕਰੋ, ਚਲੋ 15 ਹੀ ਕਰੋ ਤੁਸੀਂ, 20-22 ਦੇ ਨਾ ਜਾਓ। 15 ਲੱਖ ਦੀ ਆਬਾਦੀ ਵਾਸਤੇ ਇੱਕ ਸਰਕਾਰੀ ਹਸਪੀਟਲ,
ਉਹ ਜਿਹੜੇ ਤਹਿਸੀਲ ਲੈਵਲ ਤੇ ਆ ਨੇ, ਲੇਕਿਨ ਉਹਨਾਂ ਦੀ ਫੈਸਿਲਿਟੀਜ਼ ਨਾ ਦੇ ਬਰਾਬਰ ਹੀ ਨੇ। ਤਹਿਸੀਲ ਲੈਵਲ ਤੇ ਕਿੱਥੇ ਜੇ ਕੋਈ ਜਨਾਬ, ਖਾਰੀਆਂ ਵਿੱਚ ਵੀ ਆਇਆ ਮੇਰੇ ਖਿਆਲ ਯਾਰ ਉਹ ਨਾਰਮਲ ਹੀ ਹੈ ਨਾ। ਦੇਖੋ THQ ਜਿਹਨੂੰ ਕਹਿੰਦੇ ਉਹ ਜਿਵੇਂ ਯਾਰ ਕਲੀਨਿਕ ਟਾਈਪ ਨੇ ਸਿਰਫ, ਹਾਂਜੀ, ਫੈਸਿਲਿਟੀਜ਼ ਉਹਦੇ 'ਚ ਕੋਈ ਵੀ ਨਹੀਂ ਆ। ਉਹਦੇ ਵਾਸਤੇ ਮੇਨ ਉੱਥੇ ਹੀ ਆਉਣਾ ਪੈਂਦਾ ਹੈ। ਬਿਲਕੁਲ ਅਜੀਜ਼ ਭੱਟੀਆ DHQ ਹੀ ਆਉਣਾ ਪੈਂਦਾ। ਉਹ ਤੇ ਕੀ ਨਾਮ ਹੈ, ਸਮਝ ਲਓ ਕਿ ਨਾਮ ਹੈ ਜਿਹੜਾ ਡੰਗਰ ਡਾਕਟਰਾਂ ਦਾ ਜਿਹੜਾ ਹਸਪੀਟਲ ਹੁੰਦਾ ਉਹ ਸੇਮ ਹੀ ਹੁੰਦੇ ਨੇ। ਉਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਬੁਰੇ ਹਾਲਾਤ ਨੇ ਜਿਹੜੇ ਮੈਡੀਕਲ ਫੀਲਡ ਦੇ ਤੇ ਬਹੁਤ ਬੁਰੇ ਹਾਲਾਤ ਨੇ। ਸਭ ਤੋਂ ਜਿਹੜੀ ਬੁਰੀ ਚੀਜ਼ ਹੈ ਨਾ ਉਹ ਸਾਡੇ ਵਿੱਚ, ਅਸੀਂ ਨਾ ਇhtਜਾਜ ਨਹੀਂ ਕਰਦੇ, ਅਸੀਂ ਨਵੇਂ ਤਰੀਕੇ ਲੱਭਣੇ ਸ਼ੁਰੂ ਕਰ ਦਿੰਦੇ ਆ ਰਹਿਣ ਦੇ, ਅਕੋਮੋਡੇਟ ਕਰਨ ਦੀ। ਜਿਹਦੀ ਵਾਜੇ ਮਿਸਾਲ ਤੁਹਾਡੇ ਕੋਲ ਹੋਏ ਕਿ ਬਿਜਲੀ ਦੀ ਸ਼ਾਰਟੇਜ ਸ਼ੁਰੂ ਹੋਈ ਹੈ ਤੇ ਅਸੀਂ ਸੋਲਰ ਲਾਣੇ ਸ਼ੁਰੂ ਕਰ ਦਿੱਤੇ। ਬਿਲਕੁਲ ਨਹੀਂ, ਜਿਹਦੇ ਕੋਲ ਹੈ ਉਹਦੇ ਸੋਲਰ ਲਾ ਲੈਣ ਨਾ। ਹਾਂਜੀ, ਮੈਂ ਇhtਜਾਜ ਕਿਸੇ ਨਹੀਂ ਕਰਨਾ। ਇhtਜਾਜ ਨਹੀਂ ਕੋਈ ਵੀ ਕੋਈ ਜਿਹੜਾ ਉੱਤੇ ਵੇ ਉਹ ਕਹਿੰਦਾ ਜੀ ਮੈਨੂੰ ਪਰਵਾਹ ਹੀ ਕੋਈ ਨਹੀਂ ਹੈ, ਮੇਰੇ ਕੋਲ ਤੇ ਪੈਸੇ ਬੜੇ ਨੇ, ਜ਼ਾਹਿਰ ਗੱਲ ਹੈ, ਮੇਰੇ ਵਾਸਤੇ ਕੋਈ ਮਸਲਾ ਨਹੀਂ। ਲੇਕਿਨ ਜਿਹੜਾ ਵਿਸ਼ਕਾਰ ਹੈ, ਜਿਹੜਾ ਉਹ ਵਾਈਟ ਕਲਰ ਹੈ, ਉਹ ਡਰਦਾ, ਉਹ ਕਹਿੰਦਾ ਮੈਂ ਗੱਲ ਕਰਾਂ ਮੈਂ ਚੁੱਕਿਆ ਨਾ ਜਾਵਾਂ। ਜਿਹੜਾ ਥੱਲੇ ਗਰੀਬ ਆਦਮੀ ਉਹਨੂੰ ਰੋਟੀ ਦੀ ਫਿਕਰ ਹੈ, ਉਹ ਆਂਦਾ ਮੈਂ ਰਾਤੀ ਰੋਟੀ ਨਾਲ ਲੈ ਗਿਆ, ਮੇਰਾ ਬਾਲਾ ਖਾਣਾ ਕੀ ਹੈ। ਮਤਲਬ ਕਿ ਉਤਰਾਵਾਂ 'ਚ ਕੋਈ ਬੰਦਾ ਨਹੀਂ ਬੋਲਦਾ ਪਿਆ। ਸਭ ਨੂੰ ਜ਼ਿਆਦਾ ਜਿਹੜੀ ਇਫੈਕਟ ਹੁੰਦੀ ਹੈ ਨਾ, ਉਹ ਮਹਿਲ ਮਿਡਲ ਕਲਾਸ, ਜਿਹੜੀ ਸਭ ਨੂੰ ਜ਼ਿਆਦਾ ਇਫੈਕਟ ਹੁੰਦੀ ਹੈ ਮਿਡਲ ਕਲਾਸ, ਕਿਉਂਕਿ ਉਹ ਤਨਖਾਹਦਾਰ ਤਬਕਾ ਹੁੰਦਾ ਹੈ, ਉਹਨੇ ਆਪਣਾ ਇੱਕ ਬਜਟ ਰੱਖਿਆ ਹੁੰਦਾ ਹੈ, ਉਹਦੇ ਮੁਤਾਬਿਕ ਉਹਨੇ ਚੱਲਣਾ ਹੁੰਦਾ ਹੈ। ਬਿਲਕੁਲ। ਤੇ ਉਹ ਜ਼ਰਾ ਵੀ ਚੇਂਜਿੰਗ ਹੋਏ ਨਾ ਸਭ ਨੂੰ ਪਹਿਲੇ ਇੱਥੇ ਵੀ ਯਾਰ ਨਾ ਹੁਣ ਜਿਹੜੀਆਂ ਫੈਮਿਲੀਜ਼ ਕਾਫੀ ਸਾਰੀਆਂ ਨਾ ਉਹ ਬੜੀਆਂ ਸਮਝ ਲਓ ਮਜਬੂਰ ਹੋਈਆਂ ਨੇ ਇੱਥੇ ਵੀ। ਜਿਹੜੀ ਮਹਿੰਗਾਈ ਹੈ, ਉਹ ਮਹਿੰਗਾਈ ਦੀ ਵਜ੍ਹਾ ਤੋਂ ਇੱਥੇ ਵੀ ਜਨਾ ਉਹ ਬੁਰੇ ਹਾਲਾਤ ਨੇ। ਤੇ ਜਿਸ ਤਰ੍ਹਾਂ ਇੱਥੇ ਜਨਾ ਤੁਹਾਨੂੰ ਪਤਾ ਹੈ ਕਿਰਾਏ ਬਹੁਤ ਜ਼ਿਆਦਾ ਹੋ ਗਏ ਨੇ, ਉਸ ਤੋਂ ਬਾਅਦ ਚੀਜ਼ਾਂ ਮਹਿੰਗੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ, ਮਹਿੰਗਾਈ ਇੱਥੇ ਵੀ ਮਕਾਨ ਨਹੀਂ ਮਿਲ ਰਹੇ, ਮਕਾਨ ਤਾਂ ਭਾਈ ਨਹੀਂ ਲੱਭ ਰਹੇ ਪਏ ਬਹੁਤ ਜ਼ਿਆਦਾ। ਮੇਰਾ ਆਪਣਾ ਪਲਾਨ ਸੀ ਕਿ ਮੈਂ ਮਕਾਨ ਛੱਡ ਕੇ ਤੇ ਮੈਂ ਨਵਾਂ ਮਕਾਨ ਲੈ ਲਵਾਂ ਨਾ, ਠੀਕ ਹੈ ਨਾ, ਲੇਕਿਨ ਮਕਾਨ ਜਾਨਾ ਉਹ ਨਹੀਂ ਲੱਭਦੇ ਪਿਆ। ਮਕਾਨ ਤੇ ਬਹੁਤ ਬੁਰੇ ਹਾਲਾਤ ਨੇ, ਹਰ ਦੂਸਰਾ ਬੰਦਾ ਮਕਾਨ ਢੂੰਡ ਰਿਹਾ ਤੇ ਲੇਕਿਨ ਮਕਾਨ ਨਹੀਂ ਮਿਲ ਰਹੇ। ਇਸ ਲਈ ਮੈਂ ਇੱਕ ਗੱਲ ਇੱਕ ਜਾਣਨ ਵਾਲੇ ਨੇ ਉਹਨਾਂ ਕੋਲ ਬੈਠਿਆ ਸਨ ਤੇ ਉਹ ਮੈਨੂੰ ਪਤਾ ਦੱਸਾਂ ਕਿ ਸ਼ਾਇਦ ਮੇ ਵੀ ਉਹਨਾਂ ਦੇ ਮੁਤਾਬਿਕ ਕੋਈ ਰੂਲ ਆਇਆ ਕਿ ਫਰਜ਼ ਕਰੋ ਅਗਰ ਤੁਹਾਡੇ ਮਕਾਨ ਦਾ ਕਿਰਾਇਆ 700 ਹੈ ਨਾ ਤੇ ਤੁਹਾਡੀ ਸੈਲਰੀ 2100 ਹੋਣੀ ਚਾਹੀਦੀ ਹੈ, ਕਿ ਮਤਲਬ 3 ਗੁਣਾ ਜ਼ਿਆਦਾ ਤੁਹਾਡੀ ਸੈਲਰੀ ਹੋਣੀ ਚਾਹੀਦੀ ਹੈ। ਤੇ ਅਗਰ ਤੁਸੀਂ ਇਸ ਹਿਸਾਬ ਨਾਲ ਵੇਖੋ ਤੇ ਫਿਰ ਸਾਡੇ ਇੱਥੇ ਨਾਰਮਲ ਜਿਹੜੀ ਸੈਲਰੀ ਉਹ 1100, ਮੈਂ ਹਲੇ 1180 ਹੈ ਸ਼ਾਇਦ ਕਿ ਤਾਂ ਉਹਨਾਂ ਨੂੰ ਤੁਸੀਂ ਦਿਨ ਤੇ ਡਿਵਾਈਡ ਕਰੋ ਤੇ ਮੇਰੇ ਖਿਆਲ ਨਾਲ 300 ਬਣ ਜਾਏਗਾ। 300 ਦੇ ਤੁਹਾਨੂੰ ਬਾਰਸਲੋਨਾ ਦੇ ਮੇਨ ਸਿਟੀ